ਜ਼ਬਾਨ ਦੀ ਸੰਭਾਲ ਜਿਹੜੀ ਹੈ ਤਾਰੀਖੀ ਤੌਰ 'ਤੇ ਪ੍ਰਮੰਨੀ ਹੋਈ ਗੱਲ ਹੈ ਕਿ ਸਭ ਤੋਂ ਜ਼ਿਆਦਾ ਬੀਬੀਆਂ ਕਰਦੀਆਂ ਨੇ, ਵਾਹ ਤਰੀਮਤਾਂ ਕਰਦੀਆਂ ਸਾਡੀਆਂ ਉਹ ਹੀ ਮਾਵਾਂ ਜਿਹੜੀਆਂ ਸਾਡੀ ਬੋਲੀ ਦੀਆਂ ਰਾਖੀ ਵਾਹਣ ਸਨ। ਹਾਂਜੀ, ਜਿੰਨਾ ਝੰਡਾ ਚੁੱਕਿਆ ਅਤੇ ਜਿੰਨਾ ਸਾਡੀ ਨਸਲ ਦੇ ਮੂੰਹ 'ਚ ਉਹਨਾਂ ਦੀ ਜਿਹੜੀ ਮਾਂ ਦੀ ਬੋਲੀ ਹੈ ਪਹਿਲਾ ਲਫ਼ਜ਼ ਉਹ ਪਾਉਂਦੀਆਂ ਸਨ ਜੀ। ਉਹੋ ਹੀ ਹੁਣ ਦੂਜੇ ਪਾਸੇ ਲੱਗ ਕੇ ਅਤੇ ਓਬੜ ਬੋਲੀਆਂ ਦੇ ਜਿਹੜੇ ਨੇ ਸ਼ਦਾ ਘੋਲਣ ਲੱਗ ਪਈਆਂ ਨੇ। ਧੀਏ ਰਾਣੀਏ, ਤੂੰ ਪਹਿਲਾਂ ਆਪਣੇ ਅੰਦਰ ਇੰਨੀ ਕੁ ਸਿਫਤ ਪੈਦਾ ਕਰ, ਵਾਹ ਆਪਣੇ ਹਰ ਕੰਮ ਨੂੰ ਕਰਨ ਦਾ ਵੱਲ ਸਿੱਖ ਔਰ ਐਡਾ ਸੋਹਣਾ ਤੇ ਸੁਚੱਜਾ ਕੰਮ ਕਰਨ ਦਾ ਵੱਲ ਸਿੱਖ ਕਿ ਲੋਕ ਤੇਰੇ ਕੀਤੇ ਹੋਏ ਕੰਮ ਦੀ ਸਲਾਹਣਾ ਕਰਨ। ਵੇਖੋ ਨਾ ਪੰਜਾਬੀ ਦੀ ਖੂਬਸੂਰਤੀ, ਸਲਾਹਣਾ ਤੇ ਕਲਾਣਾ ਹੈ ਜੀ, ਸਿਫਤ ਬਿਆਨ ਕਰਨੀ ਤੇ ਉਹਦੀ ਮਤਲਬ ਬਦਖੋਈ ਕਰਨੀ। ਕੀ ਹੋਇਆ ਜੇ ਮੈਂ ਬੁਰੀ ਆ ਤੇ ਫਲਾਣੀ ਵੀ ਤੇ ਬੁਰੀ ਆ, ਮਤਲਬ ਇਹ ਕੋਈ ਗੱਲ ਨਹੀਂ, ਇਹ ਕੋਈ ਮਸਲਾ ਨਹੀਂ। ਮਸਲਾ ਹੈ ਕਿ ਮੈਂ ਬੁਰੀ ਕਿਉਂ ਆ। ਕਰਨ ਪਰਾਈ ਨਿੰਦਿਆ ਛੱਡ ਦੇ, ਜੇ ਨਿਰਵੈਰੀ ਹੋਣਾ ਤੇ ਸਾਫ ਨੂੰ ਸਾਬਣ ਕੋਈ ਨਾ ਲਾਵੇ, ਕੀ ਤੋਤੇ ਦਾ ਧੋਣਾ। ਅੰਗਰੇਜ਼ੀ ਚਾਹੁੰਦੇ ਨੇ ਲਾਈਫ ਇਜ਼ ਨਾਟ ਬੈਡ ਆਫ ਰੋਜ਼ਿਸ। ਅੱਛਾ, ਤੇ ਗੱਲ ਇਹ ਹੈ ਕਿ ਇਹਦੇ ਵਿੱਚ ਬੜੀਆਂ ਕੁੜਿੱਤਣਾ, ਹਾਂਜੀ, ਬੜੀਆਂ ਔਖਤਾਂ, ਬੜੇ ਔਖੇ ਵੇਲੇ ਵੀ ਬੰਦੇ ਨੂੰ ਦੁੱਖ ਵੀ ਆਉਂਦਾ, ਸੁੱਖ ਵੀ ਆਉਂਦਾ ਜੀ। ਹਾਂਜੀ, ਮਰਨੇ ਵੀ ਵੇਖਣੇ ਪੈਂਦੇ ਨੇ, ਪਰਨੇ ਵੀ ਵੇਖਣੇ ਪੈਂਦੇ ਨੇ। ਆਂਡੇ ਕਿਧਰੇ ਤੇ ਕੁੜ ਕਿਧਰੇ, ਭਈ ਖਾਣ ਪੀਣ ਨੂੰ ਭਾਗ ਭਰੀ ਤੇ ਧੌਣ ਭਨਾਏ ਜੁਮਾ। ਕੱਲੇ ਨੂੰ ਕਿਉਂ ਰੋਨੀ ਆ, ਊਤ ਗਿਆ ਹੀ ਆਵਾ। ਜਿਹੜੇ ਲੋਕ ਲਿਖਦੇ ਨੇ ਨਾ ਜੀ, ਵਕਤ ਕੋ ਮਲਹੂਜ਼ੇ ਖਾਤਰ ਰੱਖੇ ਉਰਦੂ 'ਚ, ਮੇਰੇ ਖਿਆਲ 'ਚ ਉੱਥੇ ਲਿਖਣਾ ਚਾਹੀਦਾ ਜਿੰਨੇ ਵੇਲੇ ਸਿਰ ਨਹੀਂ ਆਉਣਾ ਉਹ ਨਾ ਆਵੇ। ਇਹ ਦੁਨੀਆ ਮੰਨਦੀ ਜ਼ੋਰਾਂ ਨੂੰ, ਲੱਖ ਲਾਹਨਤ ਤੇ ਕਮਜ਼ੋਰਾਂ ਨੂੰ। ਨਪੋਲੀਅਨ ਬੋਨਾਪਾਰਟ ਨੇ ਵਾਟਰਲੋ ਦੀ ਲੜਾਈ 1 ਮਿੰਟ ਲੇਟ ਹੋਣ ਤੋਂ ਹਾਰ ਦਿੱਤੀ ਸੀ ਔਰ ਉਹ ਸਾਰੀ ਉਮਰ ਪਛਤਾਉਂਦਾ ਰਿਹਾ ਸੀ ਕਿ ਮੈਂ ਅਗਰ 1 ਮਿੰਟ ਪਹਿਲਾਂ ਹਮਲਾ ਕਰ ਦਿੰਦਾ ਤੇ ਮੈਂ ਜਿੱਤ ਜਾਣਾ ਸੀ। ਵੇਲੇ ਦਾ ਜੋ ਪਾਸ ਨਾ ਕਰਸੀ, ਔੜਕ ਉਹ ਪਛਤਾਏਗਾ, ਇੱਕ ਕੁੜੀ ਦੀ ਚੀਜ਼ ਗਵਾਚੀ ਭਲਕੇ ਚੇਤਾ ਆਏਗਾ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਰੇ ਤੇ ਚੜ੍ਹਤਣ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਬੜਾ ਹੀ ਦਿਲ ਰਾਜ਼ੀ ਹੁੰਦਾ ਹੈ ਭਈ ਅਸੀਂ ਜਿਹੜਾ ਸਿਲਸਿਲਾ ਪੰਜਾਬੀ ਅਖਾਣ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਦਾ ਸ਼ੁਰੂ ਕੀਤਾ ਹੋਇਆ ਹੈ, ਤੁਸੀਂ ਉਹਦਾ ਬੜਾ ਹੀ ਸਵਾਦ ਲੈ ਰਹੇ ਹੋ, ਬੜੇ ਲੋਰੇ ਲੈ ਰਹੇ ਹੋ। ਤੁਹਾਡੇ ਕਮੈਂਟਸ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਕਿੰਨਾ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਹੈ, ਤੇ ਇਹ ਗੱਲ ਸਾਡੇ ਵਾਸਤੇ ਵੀ ਬੜੀ ਹਲਾਸ਼ੇਰੀ ਦਾ ਸਬੱਬ ਹੈ, ਕਿਉਂਕਿ ਸਾਡਾ ਤੇ ਮਕਸਦ ਹੀ ਇਹ ਵੇ ਜ਼ਿੰਦਗੀ ਦਾ ਕਿ ਅਸੀਂ ਆਪਣੀ ਮਾਂ ਬੋਲੀ ਦਾ ਝੰਡਾ ਸਰ ਬੁਲੰਦ ਕਰੀਏ। ਬਾਬਾ ਜੀ ਅਖਾਣਾਂ ਦੇ ਜਿਹੜੇ ਤਰਾਜੁਮ ਦੱਸਦੇ ਨੇ, ਜਿਹੜੇ ਮਤਾਲਬ ਦੱਸਦੇ ਨੇ, ਜਿਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ, ਸਾਡੇ ਵਿਊਅਰਸ ਨੇ ਬੜਾ ਹੀ ਸਰਾਹਿਆ। ਸਾਡੇ ਵਿਊਅਰਸ ਦਾ ਇਹ ਆਖਣਾ ਹੈ ਕਿ ਸਾਨੂੰ ਸੱਚੀ ਮੁੱਚੀ ਪੰਜਾਬੀ ਸਿੱਖਣ ਦਾ ਸ਼ੌਕ ਪੈਦਾ ਹੋ ਗਿਆ ਬਾਬਾ ਜੀ ਦੀਆਂ ਗੱਲਾਂ ਸੁਣ ਕੇ। ਅੱਜ ਪਿਆਰਿਓ, ਜਿਹੜੇ ਸਾਨੂੰ ਕਮੈਂਟਸ ਸਾਨੂੰ ਦੀਗਰ ਪੈਗਾਮਾਤ WhatsApp ਰਾਹੀਂ ਤੇ ਟੈਲੀਫੋਨਸ ਦੇ ਰਾਹੀਂ ਮੌਸੂਲ ਹੋਏ ਨੇ, ਜ਼ਿਆਦਾਤਰ ਸਾਡੀਆਂ ਭੈਣਾਂ ਦੇ ਨੇ, ਯਾਨੀ ਸਾਡੀਆਂ ਜਿਹੜੀਆਂ ਖਵਾਤੀਨ ਵਿਊਅਰਸ ਨੇ, ਉਹਨਾਂ ਬਹੁਤ ਅੱਛੇ ਰਿਸਪੌਂਸ ਕੀਤੇ ਨੇ ਔਰ ਬਹੁਤ ਸਾਰੇ ਸਾਨੂੰ ਅਖਾਣ ਵੀ ਭਿਜਵਾਏ ਨੇ ਕਿ ਖਵਾਤੀਨ ਦੇ ਮੁਤਲਕ ਜਿਹੜੇ ਇਹ ਅਖਾਣ ਨੇ, ਇਸ ਬਾਬਾ ਜੀ ਤੋਂ ਪੁੱਛ ਕੇ ਤੇ ਸਾਨੂੰ ਇਹਨਾਂ ਦੇ ਮਤਲਬ ਵੀ ਸਮਝਾਓ। ਤੇ ਆਓ ਫਿਰ ਚਲੀਏ ਬਾਬਾ ਜੀ ਅਹਿਸਾਨ ਬਾਜਵਾ ਸਾਹਿਬ ਵੱਲ ਤੇ ਉਹਨਾਂ ਅੱਗੇ ਚੱਲ ਕੇ ਤੁਹਾਡੇ ਅਖਾਣ ਤੇ ਤੁਹਾਡੇ ਸਵਾਲਾਤ ਰੱਖੀਏ। अस्सलाम वालेकुम जनाब अली। जी वालेकुम अस्सलाम, सत बिस्मिल्लाह जी। जी खैर, बड़ी अनायत जनाब बाबा जी।
ਅੱਛਾ ਮੇਰੀ ਸਰਕਾਰ, ਸਾਡੇ ਸਾਰੇ ਮਾਸ਼ਾਅੱਲਾ ਜਿੰਨੇ ਵੀ ਵਿਊਅਰਸ ਨੇ ਦੁਨੀਆ ਭਰ ਦੇ ਵਿੱਚ, ਉਹ ਤੁਹਾਡੀਆਂ ਦਾਨੀਆਂ ਗੱਲਾਂ ਦਾ, ਤੁਹਾਡੀਆਂ ਮੱਤ ਭਰੀਆਂ ਬਾਤਾਂ ਦਾ ਬੜਾ ਸਵਾਦ ਲੈਂਦੇ ਨੇ ਜੀ। ਮਿਹਰਬਾਨੀ। ਪਰ ਸਾਡੀਆਂ ਜਿਹੜੀਆਂ ਧੀਆਂ ਨੇ, ਸਾਡੀਆਂ ਬੱਚੀਆਂ, ਖਵਾਤੀਨ, ਸਾਡੀਆਂ ਭੈਣਾਂ, ਉਹਨਾਂ ਨੇ ਐਤਕੀ ਆਖਿਆ ਜੀ ਕਿ ਤੁਸੀਂ ਮਰਦਾਂ ਦੇ ਬੜੇ ਦੱਸਦੇ ਹੋ, ਤੇ ਐਤਕੀ ਹੁਣ ਸਾਡੇ ਜਿਹੜੇ ਖਵਾਤੀਨ ਦੇ ਅਖਾਨ ਨੇ ਨਾ ਜੀ, ਜਿਹੜੇ ਖਵਾਤੀਨ ਸਾਡੀਆਂ ਨਾਲ ਮਨਸੂਬ ਨੇ, ਸਾਡੀਆਂ ਤੀਵੀਆਂ ਤਰੀਮਤਾਂ ਦੇ ਨਾਲ ਸਾਡੇ ਦੇਸ਼ ਪੰਜਾਬ ਵਿੱਚ, ਉਹ ਆਖਦੀਆਂ ਨੇ ਵੀ ਉਹਨਾਂ ਦੇ ਵੀ ਸਾਨੂੰ ਤਰਜਮੇ ਦੱਸੋ ਜੀ। ਜ਼ਰੂਰ। ਤੇ ਉਹ 4-5 ਜਿਹੜੇ ਪਹਿਲੇ ਖਵਾਤੀਨ ਦੇ ਮੁਤਲਕਾ ਸਾਨੂੰ ਮੌਸੂਲ ਹੋਏ ਨੇ, ਉਹ ਤੁਹਾਡੀ ਸੇਵਾ 'ਚ ਅਸੀਂ ਅਰਜ਼ ਕਰਾਂਗੇ। ਬਿਸਮਿਲ੍ਲਾ ਜੀ। ਉਹ ਸਭ ਤੋਂ ਪਹਿਲਾ ਅਖਾਨ ਇਹ ਭੇਜਿਆ ਸਾਡੀ ਇੱਕ ਭੈਣ ਨੇ, ਭਈ ਆਪ ਕਿਸੇ ਜਈ ਨਾ, ਹਾਂਜੀ, ਤੇ ਲੋਕਾਂ ਨੂੰ ਆਖਣੋਂ ਰਹੀ ਨਾ। ਹਾਂਜੀ। ਇਹਦਾ ਕੀ ਤਰਜਮਾ ਹੈ? ਪਹਿਲੀ ਗੱਲ ਤੇ ਹੈ ਜੀ ਕਿ ਬੜਾ ਵੇਖੋ ਜੀ, ਜ਼ਬਾਨ ਦੀ ਸੰਭਾਲ ਜਿਹੜੀ ਹੈ ਤਾਰੀਖੀ ਤੌਰ ਤੇ ਪਰਮੰਨੀ ਹੋਈ ਗੱਲ ਹੈ ਕਿ ਸਭ ਤੋਂ ਜ਼ਿਆਦਾ ਬੀਬੀਆਂ ਕਰਦੀਆਂ ਨੇ, ਤਰੀਮਤਾਂ ਕਰਦੀਆਂ ਨੇ। ਵਾਹ। ਕਿਉਂਕਿ ਉਹ ਜ਼ਿਆਦਾਤਰ ਘਰਾਂ 'ਚ ਰਹਿੰਦੀਆਂ ਸਨ ਪੁਰਾਣੇ ਜ਼ਮਾਨੇ 'ਚ, ਔਰ ਉਹਨਾਂ ਦੀ ਜ਼ਬਾਨ ਜਿਹੜੀ ਹੈ ਕਿਸੇ ਰਲੇ ਤੋਂ ਤੇ ਅਮੇਜ਼ਸ਼ ਤੋਂ ਤੇ ਮਤਲਬ ਇਹ ਬਚੀ ਰਹਿੰਦੀ, ਪਿਓਰ ਹੁੰਦੀ ਸੀ ਨਾ ਜੀ। ਦੂਜਾ ਇਹ ਵੇ ਕਿ ਉਹ ਮਾਂ ਦੇ ਰੂਪ ਵਿੱਚ, ਭੈਣ ਦੇ ਰੂਪ ਵਿੱਚ, ਮਾਂ ਦੇ ਰੂਪ ਵਿੱਚ ਆਪਣੇ ਪੁੱਤਰ ਨੂੰ ਜ਼ਬਾਨ ਜਿਹੜੀ ਹੈ ਸਿਖਾਉਂਦੀਆਂ ਸਨ। ਭੈਣਾਂ ਜਿਹੜੀਆਂ ਨੇ ਉਹ ਵੀ ਲੋਰੀਆਂ ਸੁਣਾ ਕੇ ਆਪਣੇ ਵੀਰ ਨੂੰ, ਤੇ ਇਸ ਵਾਸਤੇ ਜਿਹੜੀਆਂ ਭੈਣਾਂ ਸਨ ਜਾਂ ਬੀਬੀਆਂ ਸਨ, ਉਹ ਜ਼ਬਾਨ ਦੀਆਂ ਰਾਖੀਵਾਨ ਸਨ ਸਾਡੇ ਸ਼ੁਰੂ ਤੋਂ ਲੈ ਕੇ। ਅੱਜ ਬੜੇ ਦੁੱਖ ਦੀ ਗੱਲ ਹੈ ਕਿ ਐਸਾ ਜ਼ਹਿਰ ਭਰਿਆ ਗਿਆ ਸਾਡੇ ਵਿੱਚ ਪ੍ਰਾਪੋਗੰਡੇ ਦਾ ਕਿ ਸਾਡੀਆਂ ਉਹ ਹੀ ਮਾਵਾਂ ਜਿਹੜੀਆਂ ਸਾਡੀ ਬੋਲੀ ਦੀਆਂ ਰਾਖੀਵਾਨ ਸਨ, ਹਾਂਜੀ, ਜਿਨ੍ਹਾਂ ਝੰਡਾ ਚੁੱਕਿਆ ਤੇ ਜਿਨ੍ਹਾਂ ਸਾਡੀ ਨਸਲ ਦੇ ਮੂੰਹ 'ਚ ਉਹਨਾਂ ਦੀ ਜਿਹੜੀ ਮਾਂ ਦੀ ਬੋਲੀ ਹੈ ਪਹਿਲਾ ਲਫ਼ਜ਼ ਉਹ ਪਾਉਂਦੀਆਂ ਸਨ ਜੀ, ਉਹੋ ਹੀ ਹੁਣ ਦੂਜੇ ਪਾਸੇ ਲੱਗ ਕੇ ਤੇ ਓਬੜ ਬੋਲੀਆਂ ਦੇ ਜਿਹੜੇ ਨੇ ਸ਼ਦਾ ਘੋਲਣ ਲੱਗ ਪਈਆਂ ਨੇ, ਜਿਹੜਾ ਕਿ ਇਸ ਜ਼ਹਿਰੀਲੇ ਪ੍ਰਾਪੋਗੰਡੇ ਦਾ ਅਸਰ ਹੈ ਜੀ। ਤੇ ਗੱਲ ਤੁਸੀਂ ਕੀਤੀ ਸੀ, ਆਪ ਕਿਸੇ ਜਈ ਨਾ ਤੇ ਕਿਸੇ ਨੂੰ ਆਖਣੋਂ ਜਾਂ ਕਿਸੇ ਨੂੰ ਚੱਗਣੋਂ ਰਹੀ ਨਾ। ਤੋ ਚੱਗਣ ਹੁੰਦਾ ਕਿਸੇ ਨੂੰ, ਕਿਸੇ ਦਾ ਠੱਠਾ ਉਡਾਉਣਾ, ਕਿਸੇ ਨੂੰ ਮਜ਼ਾਕ ਕਰਨਾ, ਕਿਸੇ ਦੇ ਚੰਗੇ ਕੰਮ ਨੂੰ ਵੀ ਨੌਲ ਛੱਡਣਾ। ਹਾਂਜੀ, ਫਲਾਣੇ ਨੇ ਫਲਾਣੇ ਨੂੰ ਝੱਗ ਛੱਡਿਆ ਕਿ ਮਤਲਬ ਉਹਦੀ ਕੀਤੀ ਹੋਈ ਗੱਲ ਨੂੰ ਉਹਨੇ ਮਤਲਬ ਕਿ ਅੱਖੋਂ ਪਰੋਖੇ ਕਰਕੇ ਉਂਝ ਮਤਲਬ ਐਵੇਂ ਨਾ ਕੰਡਿਆਂ ਨਾਲ ਤੋਲ ਛੱਡਿਆ। ਤੇ ਗੱਲ ਇਹ ਹੈ ਕਿ ਇਸ ਅਖਾਣ 'ਚ ਦੱਸਿਆ ਗਿਆ ਕਿ ਬੰਦੇ ਨੂੰ ਆਪਣੇ ਅੰਦਰ ਵਸਫ ਪੈਦਾ ਕਰਨੇ ਚਾਹੀਦੇ ਨੇ, ਔਰ ਉਹ ਵਸਫ ਇੰਜ ਦੇ ਪੈਦਾ ਕਰੇ ਕਿ ਲੋਕ ਉਹਦੀ ਸਲਾਹਣਾ ਕਰਨ। ਵਾਹ। ਬਜਾਏ ਇਸ ਦੇ ਕਿ ਬੰਦਾ ਆਪਣੇ ਆਪ ਦੀਆਂ ਆਪੇ ਹੀ ਸਿਫਤਾਂ ਕਰਦਾ ਰਹੇ ਤੇ ਲੋਕਾਂ ਨੂੰ ਦੱਸਦਾ ਰਹੇ ਕਿ ਮੇਰੇ ਵਿੱਚ ਆਹ ਸਿਫਤ ਵੀ ਹੈ, ਮੇਰੇ 'ਚ ਆਹ ਸਿਫਤ ਵੀ ਹੈ, ਮੈਨੂੰ ਲਿੰਬਣਾ ਵੀ ਆਉਂਦਾ, ਮੈਨੂੰ ਪੀਣਾ ਵੀ ਆਉਂਦਾ, ਮੈਨੂੰ ਪਕਾਉਣਾ ਵੀ ਆਉਂਦਾ, ਲੋਕ ਉਹਦੀਆਂ ਸਿਫਤਾਂ ਕਰਨ। ਵਾਹ। ਤੋ ਇਹਦੇ ਅੰਦਰ ਉਹ ਦੱਸਿਆ ਗਿਆ ਵੀ ਜਿਹੜੀ ਬੀਬੀ ਮਤਲਬ ਇਹ ਕਿ ਆਪ ਤੇ ਕੋਈ ਕੰਮ ਕਰ ਨਹੀਂ ਸਕਦੀ, ਕੋਈ ਗੁਣ ਉਹਦੇ ਵਿੱਚ ਹੈ ਨਹੀਂ, ਕੋਈ ਖੂਬੀ ਉਹਦੇ 'ਚ ਹੈ ਨਹੀਂ, ਹਾਂਜੀ, ਔਰ ਉਹ ਲੋਕਾਂ ਦੇ ਜਾਣ ਬੁੱਝ ਕੇ, ਕਿਉਂਕਿ ਇਨਸਾਨੀ ਨਸਲ ਜਿਹੜੀ ਹੈ ਨਾ ਜੀ, ਇਹ ਸੈਲਫ ਐਕਸਪ੍ਰੈਸ਼ਨ ਇਹਨੂੰ ਅੰਗਰੇਜ਼ੀ 'ਚ ਅਸੀਂ ਆਉਂਦੇ ਹਾਂ, ਜਿਹਨੂੰ ਉਰਦੂ 'ਚ ਹਜ਼ਾਰੇ ਜ਼ਾਤ ਆਉਂਦੇ ਨੇ। ਹਰ ਬੰਦਾ ਕੋਸ਼ਿਸ਼ ਕਰਦਾ ਹੈ, ਭਾਵੇਂ ਉਹ ਬੀਬੀ ਇਹ ਬੰਦਾ ਕਿ ਮੈਂ ਜਾਣਿਆ ਜਾਵਾਂ ਜੀ। ਪੂਰੀ ਦੁਨੀਆ 'ਚ ਜਾਣੇ ਜਾਣ ਦਾ ਰੌਲਾ ਹੈ, ਹਾਂਜੀ। ਖੁਦਾ ਵੀ ਆਂਦਾ ਮੈਂ ਇੱਕ ਗੁੱਝਾ ਖਜ਼ਾਨਾ ਸੀ, ਮੈਂ ਸੋਚਿਆ ਕਿ ਮੈਂ ਜਾਣਿਆ ਜਾਵਾਂ ਤੇ ਮੈਂ ਇਨਸਾਨ ਬਣਾ ਦਿੱਤਾ। ਇਹ ਜਾਣੇ ਜਾਣ ਦਾ ਰੌਲਾ ਹੈ ਹਰ ਪਾਸੇ। ਇਸ ਅਖਾਣ ਵਿੱਚ ਵੀ ਉਹ ਹੀ ਦੱਸਿਆ ਗਿਆ ਕਿ ਆਪ ਤੇ ਉਹਦੇ 'ਚ ਕੋਈ ਸਿਫਤ ਹੈ ਨਹੀਂ ਬੀਬੀ 'ਚ, ਹਾਂਜੀ, ਤੇ ਉਹਨੇ ਆਪਣੀ ਅੰਦਰ ਮਤਲਬ ਇਹ ਪੀਣ ਪਕਾਣ ਰਿੰਨਣ ਗੁੰਨਣ ਇਹ ਸਾਰਾ ਕੁਝ ਤੇ ਸਿੱਖਿਆ ਨਹੀਂ, ਲੇਕਿਨ ਉਹ ਲੋਕਾਂ ਦੇ ਨੁਕਸ ਕੱਢਦੀ ਰਹਿੰਦੀ ਹੈ। ਅੱਛਾ, ਮਤਲਬ ਮੱਤ ਦਿੱਤੀ ਗਈ ਹੈ ਕਿ ਬੰਦਿਆ ਧੀਏ ਰਾਣੀਏ, ਤੂੰ ਪਹਿਲਾਂ ਆਪਣੇ ਅੰਦਰ ਇੰਨੀ ਕੁ ਸਿਫਤ ਪੈਦਾ ਕਰ, ਆਪਣੇ ਹਰ ਕੰਮ ਨੂੰ ਕਰਨ ਦਾ ਵੱਲ ਸਿੱਖ, ਔਰ ਐਡਾ ਸੋਹਣਾ ਤੇ ਸੁਚੱਜਾ ਕੰਮ ਕਰਨ ਦਾ ਵੱਲ ਸਿੱਖ ਕਿ ਲੋਕ ਤੇਰੇ ਕੀਤੇ ਹੋਏ ਕੰਮ ਦੀ ਸਲਾਹਣਾ ਕਰਨ। ਵਾਹ। ਜਦੋਂ ਕਿ ਤੂੰ ਕਿਸੇ ਦੀ ਕਲਾਣਾ ਕਰਨ ਲੱਗ ਪਵੇਂਗੀ, ਵੇਖੋ ਨਾ ਪੰਜਾਬੀ ਦੀ ਖੂਬਸੂਰਤੀ, ਸਲਾਹਣਾ ਤੇ ਕਲਾਣਾ ਹੈ ਜੀ, ਸਿਫਤ ਬਿਆਨ ਕਰਨੀ ਤੇ ਉਹਦੀ ਮਤਲਬ ਬਦਖੋਈ ਕਰਨੀ ਕਿ ਉਹਦੇ ਨੁਕਸ ਨੂੰ, ਉਹਦੇ ਜੋ ਜਾਣ ਬੁੱਝ ਕੇ ਨੁਕਸ ਕੱਢ ਛੱਡਣਾ, ਹਾਂਜੀ, ਉਹਨੂੰ ਕਲਾ ਦੇਣਾ।
ਤੋ ਇਹਦੇ 'ਚ ਇਹ ਦੱਸਿਆ ਗਿਆ ਕਿ ਬੰਦੇ ਨੂੰ ਆਪਣੇ ਅੰਦਰ ਵਸਫ ਪੈਦਾ ਕਰਨੇ ਚਾਹੀਦੇ ਆ ਔਰ ਇੰਜ ਦਾ ਉਹਨੂੰ ਮਤਲਬ 70 ਪੁੰਨ ਹੋਣਾ ਚਾਹੀਦਾ ਹੈ, ਖੂਬੀਆਂ ਦਾ ਮਾਲਕ ਹੋਣਾ ਚਾਹੀਦਾ ਹੈ ਕਿ ਮਤਲਬ ਇਹ ਕੋਈ ਉਹਦੇ ਵੱਲ ਉਂਗਲ ਨਾ ਕਰ ਸਕੇ। ਲੇਕਿਨ ਅਸੀਂ ਜਿਹੜਾ ਆਪਣੇ ਦਿਲ ਨੂੰ ਰਾਜ਼ੀ ਕਰਨ ਲਈ, ਆਪਣਾ ਰਾਂਝਾ ਰਾਜ਼ੀ ਕਰਨ ਲਈ ਲੋਕਾਂ ਦੀ ਨਿੰਦਿਆ ਕਰਕੇ ਹਾਂਜੀ ਕਿ ਜੀ ਕੀ ਹੋਇਆ ਜੇ ਮੈਂ ਬੁਰੀ ਹਾਂ ਤੇ ਫਲਾਣੀ ਵੀ ਤੇ ਬੁਰੀ ਹੈ, ਮਤਲਬ ਇਹ ਕੋਈ ਗੱਲ ਨਹੀਂ, ਇਹ ਕੋਈ ਮਸਲਾ ਨਹੀਂ। ਮਸਲਾ ਹੈ ਕਿ ਮੈਂ ਬੁਰੀ ਕਿਉਂ ਆ, ਮੈਂ ਬੁਰੀ ਨਾ ਹੋਵਾਂ, ਮੇਰੇ 'ਚ ਸਾਰੀਆਂ ਸਿਫਤਾਂ ਮੌਜੂਦ ਹੋਣ ਹਾਂਜੀ। ਤੇ ਫਿਰ ਇਹੀ ਗੱਲ ਬਾਬੇ ਬੁੱਲੇ ਸ਼ਾਹ ਵੀ ਆਖੀਏ, ਕਤਨ ਸਿੱਖ ਲੱਲੀਏ ਕੁੜੀਏ ਚੜਿਆ ਖੋ ਲੋੜੀ ਖਾੜੀ ਤੇ ਤੰਦ ਟੁੱਟੀ ਅਟੇਰਨ ਭੰਨਾ ਚਰਖੇ ਦੀ ਕਰਕਾਰੀ। ਸ਼ਾਹ ਹੁਸੈਨ ਨੇ ਸਾਰੀ ਆਖਿਆ ਤੇ ਕਹੇ ਹੁਸੈਨ ਫਕੀਰ ਸਾਈਂ ਦਾ ਅਮਲਾਂ ਬਾਜ਼ ਖੁਆਰੀ। ਤੋ ਇਹਦੇ 'ਚ ਅਮਲ ਕਰਨ ਦੀ ਪ੍ਰੇਰਨਾ ਦਿੱਤੀ ਗਈ ਹਾਂਜੀ ਕਿ ਤੁਸੀਂ ਆਪ ਅਮਲ ਕਰੋ ਔਰ ਇੰਨੇ ਕੁ ਅਮਲ ਕਰੋ। ਵੇਖੋ ਨਾ ਸੂਰਜ ਚੜਿਆ, ਲੋਕੀ ਆਂਦੇ ਨੇ ਕਿ ਮਤਲਬ ਚੰਨ ਚੜਿਆ ਸਾਰਾ ਜਹਾਨ ਵੇਖ ਲੈਂਦਾ, ਚੰਨ ਚੜਿਆ ਸਾਰਾ ਜਹਾਨ ਵੇਖ ਲੈਂਦਾ, ਵੀ ਇੱਕ ਅਖਾਣ ਹੈ ਹਾਂਜੀ। ਤੇ ਜਦੋਂ ਤੁਹਾਡਾ ਚੰਨ ਵਾਂਗਰ ਖੂਬਸੂਰਤੀ ਹੋਏਗੀ ਤੁਹਾਡੇ 'ਚ, ਤੁਹਾਡੀ ਸੁੰਦਰਤਾ, ਤੁਹਾਡਾ ਅਖਲਾਕ, ਤੁਹਾਡਾ ਪਿਆਰ, ਤੁਹਾਡੀ ਸਿੱਖਿਆ ਏਡੀ ਸੰਪੂਰਨ ਹੋਵੇਗੀ ਤੇ ਲੋਕ ਆਪਣੇ ਆਪ ਤੁਹਾਡੀਆਂ ਸਿਫਤਾਂ ਕਰਨਗੇ। ਉਹ ਜ਼ਿਆਦਾ ਬਿਹਤਰ ਹੈ ਜਾਂ ਬੰਦਾ ਆਪਣੇ ਜਿਹੜੇ ਕੱਜ ਨਹੀਂ ਉਹਨਾਂ ਨੂੰ ਲੁਕਾਉਣ ਦੀ ਖਾਤਰ ਕਿਸੇ ਦੀ ਨਿੰਦਿਆ ਕਰਦਾ ਫਿਰੇ। ਤੋ ਮੇਰਾ ਇਹਦੇ 'ਚ ਸ਼ੇਰ ਵੀ ਇੱਕ ਮੇਰੀ ਪੂਰਨ ਬਾਣੀ ਕਿਤਾਬ ਦਾ ਕਿ ਕਰਨ ਪਰਾਈ ਨਿੰਦਿਆ ਛੱਡ ਦੇ, ਜੇ ਨਿਰਵੈਰੀ ਹੋਣਾ ਤੇ ਸਾਫ ਨੂੰ ਸਾਬਣ ਕੋਈ ਨਾ ਲਾਵੇ, ਕੀ ਤੋਤੇ ਦਾ ਧੋਣਾ। ਲੋ ਜੀ ਪਿਆਰਿਓ, ਆਪ ਕਿਸੇ ਜਈ ਨਾ ਤੇ ਲੋਕਾਂ ਨੂੰ ਚੱਗਣੋਂ ਰਹੀ ਨਾ। ਕਿੱਡਾ ਸੋਹਣਾ ਕਰਕੇ ਬਾਬਾ ਜੀ ਨੇ ਸਾਨੂੰ ਇਹਦਾ ਤਰਜਮਾ ਦੱਸਿਆ ਭਈ ਸਾਨੂੰ ਆਪਣੇ ਆਪ ਵਿੱਚ ਸਿਫਤਾਂ ਪੈਦਾ ਕਰਨੀਆਂ ਚਾਹੀਦੀਆਂ ਨੇ, ਬਜਾਏ ਇਹਦੇ ਕਿ ਆਪਣੇ ਅੰਦਰ ਤੇ ਇੱਕ ਵਸਫ ਵੀ ਨਾ ਹੋਵੇ ਤੇ ਬੰਦਾ ਕਿਸੇ ਗੁਣਵੰਤੀ ਨੂੰ, ਕਿਸੇ ਸਿੱਖਿਆਕਾਰ ਨੂੰ ਬੰਦਾ ਪਿਆ ਨਿੰਦੇ, ਆਪਣੀ ਐਗਜ਼ਿਸਟੈਂਸ ਦੱਸਣ ਦੇ ਵਾਸਤੇ ਉਹਦੀ ਨਿੰਦਿਆ ਪਿਆ ਕਰੇ, ਅਮਲੀ ਤੌਰ ਤੇ ਆਪ ਕੋਈ ਅੱਛਾ ਕੰਮ ਕਰਕੇ ਨਾ ਵਿਖਾ ਸਕੇ। ਤੇ ਉੱਥੇ ਇਹ ਅਖਾਣ ਬੋਲਿਆ ਜਾਂਦਾ ਹੈ, ਅਮਲੀ ਤੌਰ ਤੇ ਗੱਲ ਨਾ ਕਰਨ ਵਾਲਾ ਤੇ ਮੂੰਹ ਜ਼ਬਾਨੀ ਲੋਕਾਂ ਨੂੰ ਚੱਗਣ ਵਾਲਾ, ਸਿਫਤਾਂ ਵਾਲਿਆਂ ਦੀ ਬਦਸਿਫਤੀ ਕਰਨ ਵਾਲਾ, ਜਿਹੜਾ ਅਜਿਹਾ ਬੰਦਾ ਜਦੋਂ ਕਿਸੇ ਦੇ ਮੱਥੇ ਲੱਗਦਾ ਹੈ ਤੇ ਉਹਦੇ ਬਾਰੇ ਫਿਰ ਅਸੀਂ ਆਖਦੇ ਹਾਂ ਭਈ ਆਪ ਕਿਸੇ ਜਈ ਨਾ ਤੇ ਲੋਕਾਂ ਨੂੰ ਜਾਂ ਹੋਰਾਂ ਨੂੰ ਚੱਗਣੋਂ ਰਹੀ ਨਾ। ਇਹਦੇ 'ਚ ਦੋ ਸਬਕ ਨੇ, ਇੱਕ ਤੇ ਖੁਦ ਦੇ ਵਿੱਚ ਸਿਫਤ ਪੈਦਾ ਕਰੋ, ਆਪ ਬੇਸਿਫਤੇ ਰਹਿ ਕੇ ਸਿਫਤਾਂ ਵਾਲਿਆਂ ਦੀ ਬੁਰਾਈ ਨਾ ਕਰੋ, ਇੱਕ ਤੇ ਇਹ ਸਬਕ ਹੈ। ਤੇ ਦੂਜਾ ਸਬਕ ਇਹ ਵੇ ਜਿਹੜਾ ਬਾਬਾ ਜੀ ਦੀਆਂ ਗੱਲਾਂ 'ਚੋਂ ਮੈਨੂੰ ਜਿਹੜੀ ਮੱਤ ਆਈ ਹੈ ਭਈ ਇਹ ਕਿ ਮੂੰਹ ਜ਼ਬਾਨੀ ਗੱਲਾਂ ਕਰਨ ਨਾਲੋਂ ਅਮਲੀ ਤੌਰ ਤੇ ਕੰਮ ਕਰੋ ਜਿਹੜਾ ਵੀ ਕਰਨਾ, ਕਿਉਂਕਿ ਜਿਹੜੀ ਗੱਲ ਅਮਲੀ ਤੌਰ ਤੇ ਕਿਸੇ ਕਰ ਲੈਣੀ ਹੈ ਉਹ ਆਖੀ ਹੋਈ ਗੱਲ ਵਰਗੀ ਨਹੀਂ ਹੁੰਦੀ। ਸਿਆਣੇ ਆਖਦੇ ਨੇ ਕਿ ਗੱਲ ਮੂੰਹ ਨਾਲ ਕਹਿਣੀ ਬੜੀ ਸੌਖੀ ਹੁੰਦੀ ਹੈ ਤੇ ਗੱਲ ਕਹਿ ਕੇ ਨਿਭਾਉਣੀ ਬੜੀ ਔਖੀ ਹੁੰਦੀ। ਤੇ ਪਿਆਰਿਓ, ਅਗਲਾ ਅਖਾਣ ਜਿਹੜਾ ਸਾਡੀ ਇੱਕ ਭੈਣ ਨੇ ਸਾਨੂੰ ਭਿਜਵਾਇਆ ਹੈ ਉਹ ਇਸ ਤਰ੍ਹਾਂ ਹੈ ਕਿ ਆਪੇ ਹੀ ਫਾਤੜੀਏ ਨਹੀਂ ਤੈਨੂੰ ਕੌਣ ਛੁਡਾਏ। ਤੇ ਬਾਬਾ ਜੀ ਇਹਦਾ ਤਰਜਮਾ ਹਜ਼ੂਰ ਦੱਸੋ ਕਿ ਆਪੇ ਹੀ ਫਾਤੜੀਏ ਨਹੀਂ ਤੈਨੂੰ ਕੌਣ ਛੁਡਾਏ। ਗੱਲ ਇਹ ਹੈ ਕਿ ਜ਼ਿੰਦਗੀ ਹੈ, ਇਹਦੇ 'ਚ ਖੂਬਸੂਰਤੀ ਵੀ ਹੈ, ਇਹਦੇ 'ਚ ਮੁਸੀਬਤਾਂ ਵੀ ਆਉਂਦੀਆਂ ਨੇ, ਔਖੇ ਵੇਲੇ ਵੀ ਆਉਂਦੇ ਨੇ। ਹਾਂਜੀ ਅੰਗਰੇਜ਼ੀ ਚਾਹੁੰਦੇ ਨੇ ਲਾਈਫ ਇਜ਼ ਨਾਟ ਬੈਡ ਆਫ ਰੋਜ਼ਿਸ। ਵਾਹ। ਅੱਛਾ, ਤੇ ਗੱਲ ਇਹ ਹੈ ਕਿ ਇਹਦੇ ਵਿੱਚ ਬੜੀਆਂ ਕੁੜਿੱਤਣਾ ਹਾਂਜੀ, ਬੜੀਆਂ ਔਖਤਾਂ, ਬੜੇ ਔਖੇ ਵੇਲੇ ਵੀ ਬੰਦੇ ਨੂੰ ਦੁੱਖ ਵੀ ਆਉਂਦਾ, ਸੁੱਖ ਵੀ ਆਉਂਦਾ ਜੀ ਹਾਂਜੀ, ਮਰਨੇ ਵੀ ਵੇਖਣੇ ਪੈਂਦੇ ਨੇ, ਪਰਨੇ ਵੀ ਵੇਖਣੇ ਪੈਂਦੇ ਨੇ। ਤੋ ਉਹਦੇ ਵਿੱਚ ਮਤਲਬ ਇਹ ਕਿ ਉਹਨੂੰ ਹਰ ਹਾਲ ਲਈ ਤਿਆਰ ਰਹਿਣਾ ਚਾਹੀਦਾ। ਔਰ ਜਿਹੜੀ ਵੀ ਮੁਸ਼ਕਲ ਆਉਂਦੀ ਹੈ ਤੇ ਬੰਦਾ ਇਹ ਵੇ ਕਿ ਕੋਸ਼ਿਸ਼ ਕਰਦਾ ਕਿ ਮੈਂ ਕਿਸੇ ਵੀ ਐਸੇ ਵਕਤ ਵੱਲ ਫਰੇਬ 'ਚ ਨਾ ਫਸਾਂ ਹਾਂਜੀ, ਕਿ ਜਿੱਥੋਂ ਮੇਰੇ ਵਾਸਤੇ ਮੇਰੀ ਬਰੋਬੀ ਵੀ ਹੋਵੇ, ਬਿਜ਼ਤੀ ਵੀ ਹੋਵੇ, ਹਾਨਤ ਵੀ ਹੋਵੇ ਤੇ ਮੈਨੂੰ ਲੋਕੀ ਮੇਰੇ ਵੱਲ ਉਂਗਲਾਂ ਵੀ ਕਰਨ। ਉਹਦੇ ਤੋਂ ਬਚਣ ਲਈ ਹਰ ਬੰਦਾ ਕੋਸ਼ਿਸ਼ ਕਰਦਾ ਕਿ ਵਸੀਬ ਵਿੱਚ ਜਿਹੜੀ ਵਸੋਂ 'ਚ, ਜਿਹੜੇ ਮਹੱਲੇ 'ਚ, ਜਿਹੜੇ ਸ਼ਹਿਰ 'ਚ ਮੈਂ ਰਹਿ ਰਿਹਾ, ਮੇਰੀ ਲੋਕ ਇੱਜ਼ਤ ਕਰਨ।
ਔਰ ਉਹ ਇੱਜ਼ਤਦਾਰ ਹੈ ਉਹਦੇ ਗੁਣਾਂ ਦੇ ਪਾਰੋਂ ਕਰਨਗੇ। ਔਗਣ ਦੀ ਤੇ ਕੋਈ ਨਹੀਂ ਨਾ ਮਤਲਬ ਇੱਜ਼ਤ ਕਰਦਾ। ਹਾਂਜੀ, ਜਿਹਦੇ ਚ ਬਦ ਸਿਫਤੀਆਂ ਹੀ ਨੇ, ਜਿਹਦੇ ਚ ਔਗਣ ਹੀ ਨੇ ਸਾਰੇ, ਜਿਹਦੇ ਚ ਗੁਣ ਹੀ ਹੈ, ਜਿਹੜਾ ਗੁਣ ਵਤੀਆ, ਜਿਹੜੀ ਗੁਣਵਤੀ ਬੀਬੀ ਹੈ ਉਹਦੇ ਲੋਕੀ ਗੁਣਾਂ ਦੀ ਸਲਾਹਣਾ ਕਰਨਗੇ, ਸਿਫਤ ਕਰਨਗੇ। ਤੋ ਜਿਹੜੀ ਇਹ ਅਖਾਣ 'ਚ ਦੱਸਿਆ ਗਿਆ ਕਿ ਆਪੇ ਹੀ ਫਾਥੜੀਏ, ਫਸ ਜਾਣਾ ਕਿਸੇ ਫਾਈ ਦੇ ਵਿੱਚ, ਯਾਨੀ ਜਾਣ ਬੁੱਝ ਕੇ ਮੁਸੀਬਤ ਨੂੰ ਟੱਕਰ ਮਾਰਨਾ। ਵੇਖੋ ਨਾ, ਤੁਸੀਂ ਸੜਕ ਤੇ ਟੁਰੇ ਜਾਂਦੇ ਹੋ, ਯਕਦਮ ਤੁਸੀਂ ਮਤਲਬ ਇਹ ਕਿ ਸੜਕ ਤੋਂ ਭੱਜ ਕੇ ਕਿਸੇ ਸਪੀਡ 'ਚ ਆਉਂਦੀ ਕਾਰ ਦੇ ਅੱਗੇ ਆ ਜਾਓਗੇ ਤੇ ਫੇਰ ਕੀ ਹੋਏਗਾ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਹਾਂਜੀ, ਤੋ ਇਸ ਵਾਸਤੇ ਅਸੀਂ ਜਾਣ ਬੁੱਝ ਕੇ ਮਤਲਬ ਇਹ ਮੁਸੀਬਤ ਨੂੰ ਮਾਸੀ ਆਖਣਾ। ਹਾਂਜੀ, ਤੇ ਮਤਲਬ ਜਿਹੜਾ ਬੰਦਾ ਆਂਦਾ ਉਹਨੂੰ ਕਿਹੜਾ ਛਡਾ ਸਕਦਾ। ਮਤਲਬ ਤੇ ਇਹ ਹੈ ਕਿ ਬੰਦਾ ਹੁੰਦੇ ਚਾਰੇ ਆਪਣੇ ਵੱਲੋਂ ਕੰਮ ਚੰਗਾ ਕਰੇ, ਪੂਰਾ ਕੋਸ਼ਿਸ਼ ਕਰਕੇ ਕਿ ਕੋਈ ਭਲੇ ਦਾ ਕੰਮ ਜੋ ਵੀ ਕਰ ਸਕਦਾ ਕਰੇ, ਲੇਕਿਨ ਜਾਣ ਬੁੱਝ ਕੇ ਮੁਸੀਬਤ ਨੂੰ ਮਤਲਬ ਇਹ ਹੈ ਕਿ ਜੱਫਾ ਨਾ ਮਾਰੇ। ਜਦੋਂ ਬੰਦਾ ਜਾਣ ਬੁੱਝ ਕੇ ਕਿਸੇ ਮੁਸੀਬਤ 'ਚ ਸਿਰ ਦੇ ਲੇਗਾ, ਹਾਂਜੀ, ਤੇ ਉਹਨੂੰ ਫਿਰ ਕਿਹੜਾ ਛਡਾ ਸਕਦਾ। ਹਾਂਜੀ, ਜ਼ਾਹਰ ਮਤਲਬ ਇਹ ਕਿ ਇਹ ਤੇ ਬੜੀ ਸਿੱਧੀ ਗੱਲ ਹੈ ਕਿ ਜਾਣ ਬੁੱਝ ਕੇ ਮੁਸੀਬਤ ਦੇ ਵਿੱਚ ਜਾ ਉਹਨੂੰ ਜੱਫਾ ਮਾਰਨਾ, ਤੇ ਜ਼ਾਹਰ ਫਿਰ ਉਹਨੇ ਮਤਲਬ ਵੇਖੋ ਨਾ, ਪੂਰੀ ਜ਼ਿੰਦਗੀ ਇਹਦੇ 'ਚ ਬੜੀਆਂ ਖੂਬਸੂਰਤੀਆਂ ਨੇ। ਤੁਸੀਂ ਖੂਬਸੂਰਤੀਆਂ ਜ਼ਿੰਦਗੀ 'ਚੋਂ ਸੁੰਦਰਤਾ ਨੂੰ ਤਲਾਸ਼ ਕਰੋ, ਸੁੰਦਰਤਾ ਨੂੰ ਲੱਭੋ। ਹਾਂਜੀ, ਤੇ ਜ਼ਿੰਦਗੀ ਦੇ ਵਿੱਚੋਂ ਕੋਝ ਦੇ ਜਾ ਜੱਫਾ ਮਾਰੋਗੇ ਤੇ ਵੇਖੋ ਨਾ, ਵਹਿਣੀ ਤੁਸੀਂ ਟੁਰੇ ਜਾਂਦੇ ਹੋ ਤੇ ਵਹਿਣੀ ਦੇ ਵਿੱਚ ਕੋਲ ਹੀ ਵਹਿਣੀ ਵਗਦੀ ਹੁੰਦੀ ਹੈ, ਉਹਦੇ 'ਚ ਗੰਦਾ ਪਾਣੀ ਹੁੰਦਾ, ਚਿੱਕੜ ਵੀ ਹੁੰਦਾ, ਤੇ ਉਹਦੇ 'ਚ ਜਾਣ ਕੇ ਤੁਸੀਂ ਮਤਲਬ ਪੈਰ ਪਾ ਦਿਓਗੇ ਤੇ ਛਿੱਟਾਂ ਵੀ ਪੈਣਗੀਆਂ ਤੇ ਲੋਕਾਂ ਤੇ ਵੀ ਪੈਣਗੀਆਂ, ਤੁਹਾਡੇ ਆਪਣੇ ਤੇ ਵੀ ਪੈਣਗੀਆਂ। ਤੇ ਇਸ ਵਾਸਤੇ ਮੁਸੀਬਤਾਂ ਨੂੰ ਜਾਣ ਬੁੱਝ ਕੇ ਗੱਲ ਨਾਲ ਨਹੀਂ ਲਾਣਾ ਚਾਹੀਦਾ। ਇਹ ਅਖਾਣ ਉੱਥੇ ਬੋਲਿਆ ਜਾਂਦਾ ਜਿੱਥੇ ਜਾਣ ਬੁੱਝ ਕੇ ਕੋਈ ਮੁਸੀਬਤਾਂ ਨੂੰ ਗੱਲ ਪਾ ਲਈ। ਵਾਹ ਵਾਹ। ਹਾਂਜੀ, ਲੋ ਜੀ ਪਿਆਰਿਓ, ਵੇਖੋ ਕਿੰਨੀ ਸੋਹਣੀ ਬਾਬਾ ਜੀ ਗੱਲ ਕੀਤੀ। ਭਈ ਅਸੀਂ ਆਖਦੇ ਆ ਵੀ ਜਾਣ ਕੇ ਮੌਤ ਨੂੰ ਮਾਸੀ ਨਹੀਂ ਆਖਣਾ ਚਾਹੀਦਾ। ਹਾਂਜੀ, ਵੇਖੋ ਨਾ, ਸਾਨੂੰ ਪਤਾ ਹੈ ਸਾਡੀ ਹਯਾਤੀ ਦੇ ਵਿੱਚ ਜ਼ਿੰਦਗੀ ਬਿਤਾਉਂਦੇ ਆ, ਅਸੀਂ ਤਜਰਬੇ ਕਰਨੇ ਆ ਕਿ ਇਸ ਕੰਮ ਦਾ ਨਤੀਜਾ ਕੋੜਾ ਨਿਕਲਿਆ ਤੇ ਇਸ ਕੰਮ ਦਾ ਨਤੀਜਾ ਕਿੱਡਾ ਚੰਗਾ ਨਿਕਲਿਆ। ਤੇ ਜਦੋਂ ਸਾਨੂੰ ਇਦਰਾਕ ਵੀ ਹੋਵੇ, ਅਸੀਂ ਜਾਣਦੇ ਵੀ ਹੋਈਏ, ਤੇ ਅਸੀਂ ਜਾਣ ਬੁੱਝ ਕੇ ਉਸ ਪਾਸੇ ਟੁਰ ਪਈਏ ਜਿੱਧਰੋਂ ਕੋਈ ਕਜ਼ੀਆ ਸਾਡੇ ਸਾਹਮਣੇ ਆ ਖਲੋਵੇ, ਕੋਈ ਔਕੜ ਸਾਨੂੰ ਭੁਗਤਣੀ ਪੈ ਜਾਏ, ਤੇ ਫਿਰ ਤੇ ਅਸਾਂ ਉਹਦੇ ਵਿੱਚ ਫਸਣਾ ਹੀ ਹੈ ਨਾ। ਤੇ ਇਸੇ ਗੱਲ ਨੂੰ ਅਕਲ ਤੇ ਮਤ ਦੇ ਨਾਲ ਇਸ ਅਖਾਣ 'ਚ ਬਿਆਨ ਕੀਤਾ ਗਿਆ ਹੋਇਆ ਹੈ। ਭਈ ਆਪੇ ਹੀ ਫਾਤੜੀਏ, ਤੈਨੂੰ ਵੀ ਪਤਾ ਵੀ ਸੀ, ਤੈਨੂੰ ਇਸ ਬਾਰੇ ਇਲਮ ਵੀ ਸੀ ਕਿ ਮੈਂ ਇਸ ਰਾਹ 'ਤੇ ਜੇ ਮੈਂ ਟੁਰੀ ਤੇ ਮੈਂ ਅੱਗੇ ਜਾ ਕੇ ਮੈਨੂੰ ਦੁਸ਼ਵਾਰੀਆਂ ਆਉਣੀਆਂ ਨੇ, ਤੇ ਫਿਰ ਤੂੰ ਜਾਣ ਬੁੱਝ ਕੇ ਜੇ ਉਸ ਪੈਂਡੇ ਪੈ ਗਈ ਤੇ ਫਿਰ ਤੈਨੂੰ ਕਿਹਨੇ ਛੁਡਾਣਾ? ਤੂੰ ਤੇ ਆਪ ਮੌਤ ਨੂੰ ਮਾਸੀ ਆਖਿਆ, ਇਹ ਮੁਸੀਬਤ ਤੂੰ ਆਪ ਸਹੇੜੀ। ਲੋ ਸਰ ਬਾਜਵਾ ਸਾਹਿਬ, ਅਗਲਾ ਜਿਹੜਾ ਅਖਾਣ ਹੈ ਉਹ ਚੜ੍ਹਦੇ ਪੰਜਾਬ ਤੋਂ ਸਾਡੀ ਇੱਕ ਭੈਣ ਬੜੀ ਸਾਡੇ ਉਹ ਮੁਸਤਕਿਲ, ਉਹ ਵੀ ਸਾਡੀਆਂ ਵਿਊਅਰ ਨੇ, ਰਮਨਜੀਤ ਕੌਰ ਉਹਨਾਂ ਦਾ ਨਾਂ ਹੈ। ਤੇ ਉਹਨਾਂ ਆਖਿਆ ਕਿ ਆਂਡੇ ਕਿਧਰੇ ਤੇ ਕੁੜ ਕਿਧਰੇ। ਹਾਂਜੀ, ਇਹਦਾ ਤਰਜਮਾ ਵੀ ਸਾਨੂੰ ਬਾਬਾ ਜੀ ਤੋਂ ਪੁੱਛ ਕੇ ਦੱਸੋ। ਜੀ ਜੀ, ਕੁਝ ਕੁਕੜੀਆਂ ਐਸੀਆਂ ਹੁੰਦੀਆਂ ਨੇ ਕਿ ਵੇਖਿਆ ਸਾਂ ਕਿ ਉਹਨਾਂ ਨੇ ਦਾਰੇ ਆਟਾ ਵੀ ਉਹਨਾਂ ਨੂੰ ਘਰ ਵਾਲਿਆਂ ਪਾਣਾ ਤੇ ਉਹਨਾਂ ਨੂੰ ਮਤਲਬ ਉਹਨਾਂ ਦੀ ਸੇਵਾ ਤੇ ਖਾਣ ਪੀਣ ਉਹਨਾਂ ਘਰੋਂ ਹੀ ਕਰਨਾ, ਲੇਕਿਨ ਜਦੋਂ ਆਂਡੇ ਦੇਣ ਦਾ ਟਾਈਮ ਹੋਏ ਨਾ ਤੇ ਉਹ ਕਿਸੇ ਦੀਆਂ ਮੋੜੀਆਂ 'ਚ ਜਾ ਕੇ ਆਂਡਾ ਦੇ ਆਉਂਦੀਆਂ ਨੇ। ਹਾਂਜੀ, ਅੱਛਾ, ਤੋ ਮਤਲਬ ਇਹ ਵੇ ਕਿ ਹੁਣ ਉਹ ਜ਼ਾਹਰੇ ਘਰ ਵੈਨ ਤੇ ਪਤਾ ਨਹੀਂ ਲੱਗਦਾ, ਉਹ ਕੁਕੜੀ ਆਂਡਾ ਕਿਸੇ ਦੀਆਂ ਮੋੜੀਆਂ 'ਚ ਜਾਂ ਕਿਸੇ ਦੇ ਗੀਰੇ 'ਚ ਉਹ ਕਿਤੇ ਗੋਹੇ ਪਏ ਤੇ ਉਹਦੇ ਚੋਲੇ 'ਚ ਬਹਿ ਕੇ ਦੇ ਗਈ। ਅੱਛਾ, ਤੇ ਉਹ ਆਂਡਾ ਚੁੱਕ ਕੇ ਉਹਨਾਂ ਦਾ ਕੋਈ ਹੋਰ ਲੈ ਗਏ, ਉਹਨਾਂ ਨੂੰ ਆਟਾ ਕੋਈ ਹੋਰ ਪਾਉਂਦਾ ਰਿਹਾ। ਹਾਂਜੀ, ਤੁਸੀਂ ਸਾਰੀ ਉਮਰ ਕਿਸੇ ਦੀ ਖਿਦਮਤ ਕਰਦੇ ਰਹਿੰਦੇ ਹੋ ਔਰ ਉਹ ਤੁਹਾਡੇ ਨਾਲ ਮਤਲਬ ਇਹ ਗੋਰਿਆ ਬੱਲਿਆ ਤੁਹਾਨੂੰ ਕਰਦੇ ਰਹਿੰਦੇ ਨੇ, ਤੁਹਾਡੀਆਂ ਜ਼ਬਾਨੀ ਕਲਾਮੀ ਸਿਫਤਾਂ ਕਰੀ ਜਾਣਗੇ, ਲੇਕਿਨ ਜਦੋਂ ਕੋਈ ਫਾਇਦਾ ਦੇਣ ਦਾ ਟਾਈਮ ਆਏ ਤੇ ਉਹ ਕਿਸੇ ਹੋਰ ਓਮੀ ਬੰਦੇ ਨੂੰ ਜਾ ਦੇਣ, ਹਾਂਜੀ, ਤੇ ਉਹ ਫਾਇਦਾ ਤੁਹਾਨੂੰ ਵੀ ਦਿੱਤਾ ਜਾ ਸਕਦਾ ਹੋਏ ਤੇ ਉਹ ਨਾ ਦੇਣ ਤੇ ਉਹ ਜਾ ਕੇ ਕਿਸੇ ਹੋਰ ਬੰਦੇ ਨੇ ਜਿਹਨੇ ਗੱਲੀ ਲਾਇਆ ਉਹਨੂੰ ਘੜੀ ਦੀ ਘੜੀ ਉਹ ਫਾਇਦਾ ਉਹਨੂੰ ਦੇ ਦੇਣ। ਹਾਂਜੀ, ਤੇ ਉਸ ਵੇਲੇ ਅਖਾਣ ਬੋਲਿਆ ਜਾਂਦਾ ਕਿ ਆਂਡੇ ਕਿਤੇ ਤੇ ਕੁੜ ਕਿਧਰੇ। ਮਤਲਬ ਇਹ ਕਿ ਤੁਸੀਂ ਗੱਲਾਂ ਬਾਤਾਂ ਦਾ ਤੇ ਕਿਸੇ ਹੋਰ ਨੂੰ ਪਰਚਾਈ ਜਾ ਰਹੇ ਹੋ ਤੇ ਫਾਇਦਾ ਕਿਸੇ ਹੋਰ ਨੂੰ ਦੇ ਰਹੇ। ਲੋ ਜੀ, ਬੜੀ ਸੋਹਣੀ ਵੰਡ ਕੀਤੀ ਬਾਜਵਾ ਸਾਹਿਬ।
ਕਿ ਨੇਕੀ ਕੋਈ ਕਿਸੇ ਤੇ ਕਰਦਾ ਰਵੇ ਤੇ ਜਦੋਂ ਉਹਦੇ ਵੱਲੋਂ ਪਰਤਾਵੇ ਦੇ ਵਿੱਚ ਨੇਕੀ ਦੀ ਤਵੱਕੋ ਹੋਵੇ ਤੇ ਉਹ ਨੇਕੀ ਫਿਰ ਆਪਣੇ ਮੋਹਸਨ ਤੇ ਨਾ ਕਰੇ ਬਲਕਿ ਕਿਤੇ ਹੋਰ ਜਾ ਕਿਸੇ ਹੋਰ ਨਾਲ ਕਰੇ ਤੇ ਫਿਰ ਦੁੱਖ ਹੁੰਦਾ। ਇਹਦੇ ਚ ਮੱਤੇ ਵੇ ਵੀ ਜਿਹਦਾ ਖਾਈਏ ਉਹਦੇ ਗੁਣ ਗਾਈਏ। ਜਿਹੜਾ ਤੁਹਾਡੇ ਤੇ ਨੇਕੀ ਕਰਦਾ ਹੈ, ਤੁਸੀਂ ਵੀ ਪਰਤਾਵੇ 'ਚ ਅੱਲਾਹ ਪਾਕ ਨੇ ਜਦੋਂ ਤੁਹਾਨੂੰ ਕਿਸੇ ਨੇਕੀ ਕਰਨ ਦੇ ਕਾਬਲ ਕੀਤਾ ਹੈ ਤੇ ਉਹਨੂੰ ਨਾ ਭੁਲਾਓ, ਆਪਣੇ ਪੁਰਾਣੇ ਮੋਹਸਨ ਨੂੰ। ਕਿਸੇ ਦੀ ਨੇਕੀ ਨਹੀਂ ਭੁੱਲਣੀ ਚਾਹੀਦੀ। ਭਲੇ ਮਾਨਸ ਜਿਹੜੇ ਲੋਕ ਹੁੰਦੇ ਨੇ ਖਾਨਦਾਨੀ ਬਲੂ ਬਲੱਡ, ਉਹ ਕਿਸੇ ਦਾ ਅਹਿਸਾਨ ਨਹੀਂ ਭੁੱਲਦੇ। ਸਾਰੀ ਜ਼ਿੰਦਗੀ ਜਿਹਨੇ ਅਹਿਸਾਨ ਕੀਤਾ ਹੋਵੇ ਆਪਣੇ ਮੋਹਸਨ ਦੇ ਅੱਗੇ ਸਿਰ ਨੀਵਾਂ ਰੱਖਦੇ ਨੇ। ਤੇ ਲਓ ਮੇਰੀ ਸਰਕਾਰ, ਆਖਰ ਦੇ ਵਿੱਚ ਹੁਣ ਸਾਨੂੰ ਇਹਦਾ ਤਰਜਮਾ ਵੀ ਦੱਸੋ। ਇਹ ਵੀ ਇੱਕ ਸਾਡੀ ਭੈਣ ਸਾਨੂੰ ਕਲਾਇਆ ਅਖਾਨ। ਉਹ ਇਸ ਤਰ੍ਹਾਂ ਭਈ ਖਾਣ ਪੀਣ ਨੂੰ ਭਾਗ ਭਰੀ ਤੇ ਧੌਣ ਭਨਾਏ ਜੁਮਾ। ਇਹ ਉਸ ਜਗ੍ਹਾ ਤੇ ਬੋਲਿਆ ਜਾਂਦਾ ਹੈ ਕਿ ਜਿਹੜਾ ਬੰਦੇ ਨੂੰ ਖਵਾਉਂਦੇ ਪਿਆਉਂਦੇ ਹੋ, ਜਿਹਦੀ ਖਿਦਮਤ ਸੇਵਾ ਕਰਦੇ ਹੋ, ਜਿਹਦੀ ਟਹਿਲ ਸੇਵਾ ਕਰਦੇ ਹੋ, ਹਾਂਜੀ, ਉਹਨੂੰ ਮਤਲਬ ਇਹ ਤੁਸੀਂ ਔਖੇ ਵੇਲੇ ਉਹਨੂੰ ਆਪਣੇ ਵਾਸਤੇ ਵਰਤੋ, ਉਹਨੂੰ ਇਸਤੇਮਾਲ 'ਚ ਲਿਆਓ, ਉਹ ਤੁਹਾਡਾ ਕੰਮ ਕਰੇ। ਲੇਕਿਨ ਜਦੋਂ ਕੋਈ ਔਖਾ ਕੰਮ ਆਉਂਦਾ ਕਰਨ ਵਾਲਾ ਤੇ ਤੁਸੀਂ ਦੂਜੇ ਜੁਮੇ ਨੂੰ ਅੱਗੇ ਕਰ ਦਿੰਦੇ ਹੋ ਕਿ ਉਹ ਵਿਚਾਰਾ ਧੌਣ ਭਨਾਉਣ ਲਈ। ਤਾਂ ਇਹਦਾ ਮਤਲਬ ਇਹ ਹੈ ਸੇਵਾ ਕਿਸੇ ਹੋਰ ਦੀ ਕਰੀ ਜਾ ਰਹੇ ਹੋ ਤੇ ਕੰਮ ਕਿਸੇ ਹੋਰ ਕੋ ਲੈਣ ਲੱਗ ਪਏ ਹੋ। ਮਤਲਬ ਜਿਹਨੂੰ ਖਵਾਉਂਦੇ ਪਿਆਉਂਦੇ ਹੋ ਕੰਮ ਵਿੱਚ ਵੀ ਤੇ ਉਹਨੂੰ ਹੀ ਲਾਓ ਨਾ। ਮਤਲਬ ਜਿਹਨੂੰ ਤੁਸੀਂ ਖਵਾਉਂਦੇ ਪਿਆਉਂਦੇ ਹੋ, ਜਿਹਦੀ ਟਹਿਲ ਸੇਵਾ ਕਰਦੇ ਹੋ, ਹਾਂਜੀ, ਉਹਨੂੰ ਹੀ ਤੁਹਾਡੇ ਕੰਮ ਆਉਣਾ ਚਾਹੀਦਾ। ਜਦੋਂ ਉਹ ਤੁਹਾਡੇ ਕੰਮ ਨਹੀਂ ਆਉਂਦਾ, ਹਾਂਜੀ, ਤੇ ਔਖੇ ਵੇਲੇ ਫਿਰ ਹੋਰ ਕੋਈ ਕੰਮ ਆਉਂਦਾ ਹੈ ਤੇ ਉੱਥੇ ਇਹ ਅਖਾਨ ਬੋਲਿਆ ਜਾਂਦਾ ਹੈ। ਬਾਜਵਾ ਸਾਹਿਬ ਬੜੇ ਸੋਹਣੇ ਮਾਸ਼ਾਅੱਲਾ ਤੁਸੀਂ ਸਾਡੇ ਵਿਊਅਰਸ ਦੇ ਸਵਾਲਾਤ ਦੇ ਜਵਾਬਾਤ ਦਿੰਦੇ ਹੋ। ਅਖਾਨਾਂ ਦੀ ਬੜੀ ਸੋਹਣੀ ਵੰਡ ਕਰਕੇ ਤੁਸੀਂ ਦੱਸੀ। ਸਾਡੇ ਜਿਹੜੇ ਵਿਊਅਰਸ ਨੇ ਸਰ, ਉਹ ਚੂੰਕਿ ਸਾਡੀ ਫੈਮਿਲੀ ਨੇ, ਸਾਡਾ ਖਾਨਦਾਨ ਨੇ, ਅਸੀਂ ਉਹਨਾਂ ਨੂੰ ਆਪਣੇ ਤੋਂ ਅੱਡ ਨਹੀਂ ਸਮਝਦੇ। ਤੇ ਤੁਸੀਂ ਸਾਡੇ ਬਾਬਾ ਜੀ ਹੋ, ਸਾਡੇ ਵੱਡੇ ਹੋ, ਸੂਝਵਾਨ ਹੋ, ਵਿਦਵਾਨ ਹੋ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਕੋਲੋਂ ਕਦੀ ਕਦਾਰ, ਬਲਕਿ ਹਰ ਪ੍ਰੋਗਰਾਮ ਦੇ ਮੁਕਾਉਣ ਤੋਂ ਪਹਿਲੇ ਕੋਈ ਅਕਲ ਦੀ ਤੇ ਕੋਈ ਕੰਮ ਦੀ ਗੱਲ ਜਿਹੜੀ ਹੈ ਨਾ ਜੀ, ਉਹ ਵੀ ਸੁਣੀਏ ਕਰੀਏ, ਤਾਂ ਕਿ ਸਾਡੇ ਵਿਊਅਰਸ ਜਿਹੜੇ ਨੇ ਉਹਨਾਂ 'ਚ ਬਿਲਖਸੂਸ ਸਾਡੀ ਜਿਹੜੀ ਨੌਜਵਾਨ ਨਸਲ ਹੈ, ਸਾਡੀ ਅਜੋਕੀ ਪੀੜ੍ਹੀ ਜਿਹੜੀ ਹੈ, ਉਹ ਆਪਣੇ ਬਾਬਾ ਜੀ ਤੋਂ, ਬਾਬਾ ਜੀ ਬਾਜਵਾ ਸਾਹਿਬ ਕੋਲੋਂ ਕੋਈ ਉਹਨਾਂ ਨੂੰ ਮੱਤ ਵੀ ਤੇ ਰੋਸਦੀ ਆਵੇ। ਕੋਈ ਮੱਤ ਦੀ ਗੱਲ ਵੀ ਬੜੀ ਸੋਹਣੀ ਜਿਹੜੀ ਹੈ ਨਾ ਜੀ, ਉਹ ਪ੍ਰੋਗਰਾਮ ਦੇ ਖ਼ਤਮ ਹੋਣ ਤੋਂ ਪਹਿਲੇ ਸਾਨੂੰ ਸੁਣਾਇਆ ਕਰੋ। ਹੁਣ ਮਿਸਾਲ ਦੇ ਤੌਰ ਤੇ ਅੱਜ ਮੈਂ ਜਿਹੜਾ ਇਸ ਸਿਲਸਿਲੇ 'ਚ ਤੁਹਾਡੇ ਹਜ਼ੂਰ ਸਵਾਲ ਕਰਨਾ ਚਾਹੁੰਦਾ ਉਹ ਇਹ ਵੇ, ਅਸੀਂ ਸ਼ਾਦੀਆਂ ਵਿਆਹਾਂ ਤੇ ਜਾਂਦੇ ਹਾਂ, ਹੋਰ ਦੀਗਰ ਪ੍ਰੋਗਰਾਮਸ ਵਿੱਚ ਅਸੀਂ ਜਾਂਦੇ ਹਾਂ, ਤਕਰੀਬਾਤ ਵਿੱਚ ਜਾਂਦੇ ਹਾਂ। ਉਹ ਜਿਹੜੇ ਦਾਵਤੀ ਕਾਰਡ ਮਿਲਦੇ ਨੇ ਸਾਨੂੰ, ਉਹਨਾਂ ਦੇ ਉੱਤੇ ਵਾਜ਼ੇ ਲਿਖਿਆ ਹੁੰਦਾ ਹੈ ਕਿ ਪਾਬੰਦੀਏ ਵਕਤ ਕੋ ਮਲਹੂਜ਼ੇ ਖਾਤਰ ਰੱਖੇ, ਜਾਂ ਪੰਜਾਬੀ 'ਚ ਕੋਈ ਕਾਰਡ ਛਪਵਾਏ ਤੇ ਉਹ ਵੀ ਆਂਦਾ ਵੀ ਵੇਲੇ ਦੀ ਵੰਡ ਜਿਹੜੀ ਹੈ ਉਹਨੂੰ ਯਾਦ ਰੱਖਿਆ ਜੇ, ਵੇਲੇ ਸਿਰ ਢੁੱਕਿਆ ਜੇ। ਲੇਕਿਨ ਸਰ ਅਸੀਂ ਦੇਖਿਆ ਕਿ ਅਸੀਂ ਇਸ ਚੀਜ਼ ਨੂੰ ਸ਼ਾਇਦ ਕੋਈ ਸਟੇਟਸ ਸਿੰਬਲ ਬਣਾਇਆ ਹੈ ਕਿ ਜੀ ਤਾਖੀਰ ਨਾਲ ਜਾਣਾ, ਲੇਟ ਟੱਪੜਨਾ। ਹੋਰ ਇਹ ਕੋਈ ਇਹਦੇ ਨਾਲ ਜਿਹੜਾ ਲੇਟ ਆਉਂਦਾ ਉਹਦੀ ਕੋਈ ਸ਼ਾਨ ਵੱਧ ਜਾਂਦੀ ਹੈ, ਜਾਂ ਇਹ ਉਹਦੀ ਇੱਕ ਬਦ ਇਖਲਾਕੀ ਦਾ ਮਜ਼ਹਰ ਹੈ? ਇਹ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਇਹ ਸਾਨੂੰ ਇੰਝ ਹੀ ਕਰਨਾ ਚਾਹੀਦਾ, ਆਪਣੀ ਸਲਾਹ ਨਹੀਂ ਕਰਨੀ ਚਾਹੀਦੀ। ਔਰ ਦੂਸਰਾ, ਪਾਬੰਦੀ ਵਕਤ ਦੇ ਉੱਤੇ ਅਪੜਨਾ ਜਿਹੜਾ ਇਹ ਕਿੱਡਾ ਅੱਛੀ ਚੀਜ਼ ਹੈ ਸਾਡੇ ਵਾਸਤੇ, ਇਹਦੇ ਬਾਰੇ ਦੱਸੋ ਪਲੀਜ਼। ਹਾਂਜੀ, ਉਹ ਇੱਕ ਅਖਾਨ ਹੈ ਕਿ ਕੱਲੇ ਨੂੰ ਕਿਉਂ ਰੋਂਦੀ ਆ, ਊਤ ਗਿਆ ਹੀ ਆਵਾ, ਇਹ ਵੀ ਅਖਾਨ ਹੈ। ਤੋ ਇੱਥੇ ਇੱਕ ਦੀ ਕੋਈ ਗੱਲ ਕੀ ਕਿ ਪੂਰਾ ਆਵਾ ਹੀ ਜਿਹੜਾ ਊਤ ਗਿਆ, ਖਰਾਬ ਹੋ ਗਿਆ। ਆਵਾ ਆਂਦੇ ਨੇ ਜਿੱਥੇ ਉਹ ਕੱਚੇ ਭਾਂਡੇ ਜਿਹੜੇ ਨੇ ਪੱਕਣ ਵਾਸਤੇ ਰੱਖੇ ਜਾਂਦੇ ਨੇ ਤੇ ਅੱਗ ਲਾਈ ਜਾਂਦੀ ਏ। ਉਹ ਜਦੋਂ ਇੱਕ ਸਾਰੇ ਭਾਂਡੇ ਹੀ ਖਰਾਬ ਹੋ ਜਾਣ, ਪਿੱਲੇ ਹੋ ਜਾਣ, ਟੁੱਟ ਭੱਜ ਜਾਣ, ਤਿੜਕ ਜਾਣ। ਤੋ ਸਾਡੀ ਸੁਸਾਇਟੀ ਦਾ, ਸਾਡੀ ਵਸੋਂ ਦਾ, ਵਸੇਬ ਦਾ ਇਹ ਹਾਲ ਹੋ ਗਿਆ ਕਿ ਅਸੀਂ ਜਿਹੜਾ ਵਕਤ ਦਾ ਤੇ ਵੇਲੇ ਦਾ ਧਿਆਨ ਨਹੀਂ ਕੀਤਾ, ਅੱਜ ਤੱਕ ਨਹੀਂ ਕੀਤਾ। ਔਰ ਜਿਹੜੀਆਂ ਕੌਮਾਂ ਵੇਲੇ ਦਾ ਧਿਆਨ ਨਹੀਂ ਕਰਦੀਆਂ, ਵੇਲਾ ਉਹਨਾਂ ਦਾ ਧਿਆਨ ਨਹੀਂ ਕਰਦਾ। ਉਹ ਵੇਲੇ ਦੇ ਨਾਲ ਉਸਰ ਪਸਰ ਤੇ ਨਿਸਰ ਨਹੀਂ ਸਕਦੀਆਂ। ਤੋ ਗੱਲ ਇਹ ਹੈ ਕਿ ਅਸੀਂ ਜ਼ਿੰਦਗੀ 'ਚ ਬਹੁਤ ਥਾਵਾਂ ਤੇ ਵੇਖਿਆ, ਕਈ ਵਾਕਿਆ ਨੇ ਰਿਸ਼ਤੇਦਾਰਾਂ ਦੇ ਰਿਸ਼ਤੇ ਤੇ ਜਾਈਦਾ। ਕਈ ਵਾਰੀ ਮੇਰਾ ਬੇਟਾ ਵੀ, ਅੱਬੂ ਜੀ ਤੁਸੀਂ ਮੈਨੂੰ ਪਹਿਲਾਂ ਹੀ ਆਖਿਆ ਮੈਂ ਗੱਡੀ ਕੱਢ ਕੇ ਜਾਈਏ, ਤੇ ਸ਼ਾਦੀ ਹਾਲ 'ਚ ਜਾਂਦਿਆਂ ਨੂੰ ਬੰਦਾ ਨਹੀਂ ਹੁੰਦਾ। ਫਿਰ ਕੀ ਹੁੰਦਾ ਕਿ ਜਿਹੜਾ ਟਾਈਮ ਉਹਨਾਂ ਭਲਿਆਂ ਲੋਕਾਂ ਦਿੱਤਾ ਹੁੰਦਾ, ਉਦੋਂ 3-4 ਘੰਟੇ ਮਗਰੋਂ ਜਨਾਬ ਉਹ ਪ੍ਰਾਹੁਣੇ ਆਉਣੇ ਸ਼ੁਰੂ ਹੁੰਦੇ ਨੇ।
ਇੱਕ ਤੇ ਸਾਨੂੰ ਅਸੀਂ ਉਹ ਕੁਰਸੀਆਂ ਨੂੰ ਵੇਖ ਵੇਖ ਕੇ ਪਰੇਸ਼ਾਨ ਵੀ ਹੋਈਦਾ ਔਰ ਨਤੀਜਾ ਇਹ ਨਿਕਲਦਾ ਕਿ ਵੇਲਿਓਂ ਕਵੇਲੇ ਘਰ ਆਉਣਾ, ਜਿਹੜੇ ਕੋ ਹੋਰ ਵੀ ਕੰਮ ਹੁੰਦੇ ਨੇ ਕਰਨ ਵਾਲੇ ਬੰਦੇ ਨੇ ਮਿੱਥੇ ਵੀ ਮੈਂ ਆਹ ਕਰਾਂਗਾ ਉਹ ਵੀ ਬੰਦਾ ਕਰਨੋਂ ਰਹਿ ਜਾਂਦਾ ਤੇ ਉਹੋ ਹੀ ਗੱਲ ਬਣ ਜਾਂਦੀ ਹੈ, ਤਾਲੋਂ ਖੁੰਝੀ ਡੋਮਣੀ ਕਰਦੀ ਤਾਲ ਬਤਾਲ। ਤੋ ਗੱਲ ਇਹ ਕਿ ਅਗਰ ਅਸੀਂ ਵੇਲੇ ਦਾ ਧਿਆਨ ਰੱਖੀਏ, ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਮੈਂ ਵਾਹ ਕੈਂਟ ਸਾਂ ਤੇ ਮੈਂ ਉੱਥੇ ਮੁਲਾਜ਼ਮਤ ਕਰਦਾ ਸਾਂ ਤੇ ਉੱਥੇ ਲਾਗੇ ਇੱਕ ਬੇਕਰੀ ਸੀ ਬੜੀ ਵੱਡੀ, ਉਹਨਾਂ ਨੇ ਨਵੀਂ ਬੇਕਰੀ ਬਣਾਈ ਤੇ ਉਹਦਾ ਉਹਨਾਂ ਮਤਲਬ ਇਹ ਮੁੱਖ ਵਿਖਾਲੀ ਕਰਨੀ ਸੀ ਤੇ ਉਹਦੇ 'ਚ ਉਹਨਾਂ ਜਨਾਬ ਸਾਨੂੰ ਨਾ ਸੱਦਿਆ ਜੀ, ਇਸ ਵਾਸਤੇ ਵੀ ਅਸੀਂ ਉਹ ਸਟੇਟਸ ਦਾ ਜਿਹੜਾ ਝੂਠਾ ਸਾਡੇ ਮੁਲਕ 'ਚ ਬੰਦੇ ਦਾ ਜਿਹੜਾ ਕਾਦੇ, ਅਸੀਂ ਉਹਦੀ ਦੌਲਤ, ਉਹਦੀ ਗੱਡੀ, ਉਹਦੀ ਕੋਠੀ ਦਾ ਜਿਹੜਾ ਉਹ ਫੁੱਟਾਂ ਦੀ ਉਹਦਾ ਮਰਬਾ ਫੁੱਟਣੇ ਉਹਦੇ ਨਾਲ ਮਿਲਨੇ ਆ। ਜਿੱਦਣ ਅਸਾਂ ਇਨਸਾਨ ਦੀ ਕਦਰ ਕਰਨੀ ਸਿੱਖ ਲਈ, ਇਨਸਾਨ ਨੂੰ ਗੁਨਾਹ ਦੇ ਨਾਲ ਮੇਚਣਾ ਸ਼ੁਰੂ ਕੀਤਾ, ਉਹ ਪਾਕਿਸਤਾਨ ਦੀ ਤਰੱਕੀ ਦਾ ਪਹਿਲਾ ਮਤਲਬ ਉਹ ਪਹਿਲਾ ਪੈਰ ਹੋਏਗਾ। ਹਾਂਜੀ, ਅਸੀਂ ਹਾਲੀ ਉਸ ਪਾਸੇ ਟੁਰੇ ਨਹੀਂ, ਪਤਾ ਨਹੀਂ ਅਸਾਂ ਕਦੋਂ ਜਾਣਾ। ਉਹਨਾਂ ਨੇ ਵੀ ਇਸ ਤਰ੍ਹਾਂ ਸਾਨੂੰ ਨਾ ਸੱਦਿਆ। ਸਿੱਟਾ ਇਹ ਨਿਕਲਿਆ ਅੱਗੇ ਮੇਜਰ ਜਨਰਲ ਤਲਤ ਮਸੂਦ ਸਨ ਉੱਥੇ POF ਵਾਹ ਕੈਂਟ ਦੇ ਜਿਹੜੇ ਚੇਅਰਮੈਨ ਸਨ, ਉਹਨਾਂ ਨੂੰ ਉਹਨਾਂ ਟਾਈਮ ਦਿੱਤਾ 10 ਵਜੇ ਦਾ। 10 ਵਜੇ ਫੰਕਸ਼ਨ ਸੀ ਤੇ ਇਤਵਾਰ ਦਾ ਦਿਹਾੜਾ ਸੀ ਤੇ ਜਨਾਬ ਉਹ ਠੀਕ 10 ਵਜੇ ਆ ਕੇ ਤੇ ਸੀਟ ਤੇ ਬਹਿ ਗਏ ਔਰ ਉਸ ਵੇਲੇ ਖਾਲੀ ਕੁਰਸੀਆਂ ਸਨ, ਇੱਕ ਵੀ ਬੰਦਾ ਨਹੀਂ ਸੀ ਆਇਆ। ਉਹ ਜਿਹੜਾ ਉਹਨਾਂ ਦੇ ਉਹ ਕਾਰ ਵਿਹਾਰੀ ਸਨ, ਕਰਤਾ ਧਰਤਾ, ਉਹ ਸਾਹਮਣੇ ਸਾਡੇ ਘਰ ਸਨ, ਉੱਥੇ ਕੁਆਟਰ ਵੀ ਸਨ ਕਾਫੀ। ਉਹਨਾਂ ਨੇ ਜਾਣਦੇ ਤੇ ਹੈ ਸਨ, ਮੈਨੂੰ ਆਹ ਲੱਗੇ ਜੀ ਖੁਦਾ ਦੇ ਖੌਫ ਕਰ, ਸਾਡੇ ਤੇ ਰਹਿਮ ਕਰੋ। ਤੇ ਜਨਾਬ ਮੇਜਰ ਜਨਰਲ ਸਾਹਿਬ ਆ ਗਏ ਨੇ ਤੇ ਬੰਦਾ ਕੋਈ ਵੀ ਨਹੀਂ ਹਾਲ 'ਚ, ਤੇ ਕੋਈ ਬੰਦੇ ਲਿਆਓ। ਮੈਂ ਕਿਹਾ ਯਾਰ ਗਿਲੇ ਦੀ ਗੱਲ ਹੈ ਕਿ ਤੁਸੀਂ ਸਾਨੂੰ ਦੱਸੇ ਹੀ ਨਹੀਂ, ਤੇ ਇਹ ਤੇ ਬੜੇ ਅਫਸੋਸ ਦੀ ਗੱਲ ਹੈ। ਤੇ ਇਹਦਾ ਮਤਲਬ ਹੈ ਤੁਸੀਂ ਸਾਨੂੰ ਹੀਣਾ ਜਾਂ ਛੋਟਾ ਸਮਝਿਆ ਨਾ, ਤੇ ਹੁਣ ਤੁਸੀਂ ਭੁਗਤੋ। ਉਹਨਾਂ ਚਲੋ ਤਰਲਾ ਮਿੰਤ ਕੀਤਾ, ਉਹ ਮੈਂ ਉੱਥੋਂ ਬਾਦਸ਼ਾਹ ਮਾਰੀ ਘਰਾਂ 'ਚੋਂ ਕਰਕੇ ਬੰਦੇ ਮੈਂ 50-60 ਐਵੇਂ 5 ਮਿੰਟਾਂ 'ਚ ਇਕੱਠੇ ਕਰਕੇ ਤੇ ਸੀਟਾਂ ਦੇ ਉੱਤੇ ਵਿਰਲੇ ਕਰਕੇ ਬਾਤੇ ਉਚੜਾਂ ਨੂੰ ਉਹ ਦੂਜੇ ਵੀ ਆਉਣੇ ਸ਼ੁਰੂ ਹੋ ਗਏ। ਤੋ ਉਹਨਾਂ ਦਾ ਜਿਹੜਾ ਮੇਜਰ ਜਨਰਲ ਸਾਹਿਬ ਨੇ ਆਪਣਾ ਖਿਤਾਬ ਕੀਤਾ ਤੋ ਵੇਲੇ ਸਿਰ ਟੁਰ ਗਏ। ਤੋ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਅਗਰ ਅਸੀਂ ਵੇਲੇ ਨੂੰ ਸਮਝੀਏ, ਵੇਲੇ ਦੀ ਕਦਰ ਕਰੀਏ, ਹਾਂਜੀ, ਤੋ ਜਿਹੜੇ ਲੋਕ ਲਿਖਦੇ ਨੇ ਨਾ ਜੀ ਵਕਤ ਕੋ ਮਲਹੂਜ਼ੇ ਖਾਤਰ ਰੱਖੇ ਉਰਦੂ 'ਚ, ਮੇਰੇ ਖਿਆਲ 'ਚ ਉੱਥੇ ਲਿਖਣਾ ਚਾਹੀਦਾ ਜਿਹਨੇ ਵੇਲੇ ਸਿਰ ਨਹੀਂ ਆਉਣਾ ਉਹ ਨਾ ਆਵੇ। ਔਰ ਅਗਰ ਅਸੀਂ ਇਹਦੇ ਤੇ ਸਖਤੀ ਨਾਲ ਅਮਰ ਕਰਾਂਗੇ ਭਈ ਜੀ ਉੱਥੇ ਲਿਖੀਏ ਜਿਹੜਾ ਵੇਲੇ ਸਿਰ ਨਹੀਂ ਆਉਂਦਾ ਉਹ ਨਾ ਆਈਓ, ਤੇ ਡਾਂਗ ਫੜ ਕੇ ਖਲੋਤਾ ਹੋਏ ਬੰਦਾ, ਉਹ ਆ ਕੇ ਚਲੋ ਵਾਪਸ ਚਲੇ ਜਾਓ, ਮਿਹਰਬਾਨੀ ਤੁਹਾਡੀ, ਤੁਸੀਂ ਸਾਡੀ ਬੜੀ ਇੱਜ਼ਤ ਵਧਾਤੀ ਹੈ। ਮੇਰਾ ਖਿਆਲ ਹੈ ਇਹ ਦੁਨੀਆ ਮੰਨਦੀ ਜ਼ੋਰਾਂ ਨੂੰ ਲੱਖ ਲਾਹਨਤ ਤੇ ਕਮਜ਼ੋਰਾਂ ਨੂੰ। ਅਗਰ ਅਸੀਂ ਇੰਜ ਦਾ ਰਵੱਈਆ ਕਰਾਂਗੇ ਤੇ ਇਹਦੇ ਨਾਲ ਕੌਮ, ਕਿਉਂਕਿ ਇਹ ਕੌਮ ਜ਼ਿਆਦਾ ਇਹ ਅਕਲ ਨਾਲ ਗੱਲ ਸੁਣ ਕੇ ਸਿੱਖਦੀ ਨਹੀਂ, ਡਾਂਗਾ ਨਾਲ ਠੀਕ ਰਹਿੰਦੀ ਹੈ। ਇਹ ਲੋਕ ਜਾਂ ਛੋਟੇ ਮਾਰਦੇ ਨੇ ਤੇ ਜਾਂ ਖਾਂਦੇ ਨੇ, ਹਾਂਜੀ। ਤੋ ਅਕਲ ਤੇ ਦਲੀਲ ਤੇ ਦਨਾਈ ਦੀ ਤੇ ਇਹ ਗੱਲ ਹੈ ਕਿ ਅਸੀਂ ਪਹਿਲੇ ਦਿਨੋਂ ਵੇਲੇ ਦੀ ਕਦਰ ਕਰ, ਅਸਾਂ ਵੇਲੇ ਦੀ ਕਦਰ ਕੀਤੀ ਨਹੀਂ, ਹਾਂਜੀ। ਅਸੀਂ ਕੋਈ ਵੀ ਕੰਮ ਵੇਖ ਲਓ, ਦਫ਼ਤਰ 'ਚ ਤੁਸੀਂ ਜਾਓ ਤੇ ਜਨਾਬ ਉੱਥੇ ਵੇਖੋ ਤੇ 11 ਵਜੇ ਤੋਂ ਪਹਿਲਾਂ ਕੋਈ ਅਫਸਰ ਨਹੀਂ ਆਉਂਦਾ। ਇਸ ਤਰ੍ਹਾਂ ਹੀ ਅਸਾਂ ਯੂਰਪ 'ਚ ਵੇਖਿਆ ਕਿ ਜਨਾਬ 6 ਵਜੇ ਸ਼ਾਮੀ, ਸਵੇਰੇ 6 ਵਜੇ ਦੁਕਾਨਾਂ ਖੁੱਲ੍ਹਦੀਆਂ ਨੇ, ਸ਼ਾਮੀ 6 ਵਜੇ ਉਹ ਡਾਂਗ ਨਾਲ ਦੁਕਾਨਾਂ ਬੰਦ ਕਰਾਉਂਦੇ। ਵਾਹ। ਤੇ ਉੱਥੇ ਇੱਕ ਤੇ ਉਹਨਾਂ ਦੀ ਲਾਈਟ ਵੀ ਬਚ ਜਾਂਦੀ ਏ। ਅਸੀਂ ਜਨਾਬ ਇੱਥੇ ਜਿਉਂ ਰਾਤ ਹੁੰਦੀ ਏ ਤੂੰ ਲਾਹੌਰ ਚਲੇ ਜਾਓ, ਲਾਹੌਰ ਦੀਆਂ ਸਾਰੀਆਂ ਮਾਰਕੀਟਾਂ ਬੇਫਜ਼ੂਲ, ਇੰਨੇ ਫਜ਼ੂਲ ਬਲਬ ਬਾਰੇ ਨੇ, ਸਾਡੀ ਲਾਈਟ ਕਿਵੇਂ ਪੂਰੀ ਹੋ ਸਕਦੀ? ਸਾਡੀ ਬਿਜਲੀ ਪੂਰੀ ਕਿਆਮਤ ਤੱਕ ਨਹੀਂ ਹੋ ਸਕਦੀ। ਅਸਾਂ ਉਹਦੀ ਵਰਤੋਂ ਠੀਕ ਨਹੀਂ ਕਰਨੀ। ਅਸੀਂ ਮਤਲਬ ਇਹ ਹੈ ਕਿ ਉਹ ਦਿਨੇ ਫਿਰ ਅਸੀਂ 11-12 ਵਜੇ ਤੱਕ ਸੁੱਤੇ ਰਹਿੰਦੇ ਹਾਂ। ਤੇ ਜਿਹੜੇ ਵੀ ਖੁਦਾ ਨੇ ਮਿੱਥੇ ਹੋਏ ਨੇ ਟਾਈਮ ਬਣਾਏ ਨੂੰ ਨੇ, ਰਾਤ ਸੌਣ ਵਾਸਤੇ ਬਣਾਈਏ, ਦਿਨ ਕੰਮ ਕਰਨ ਵਾਸਤੇ ਬਣਾਇਆ, ਅਸੀਂ ਬਿਲਕੁਲ ਉਹਦੇ ਉਲਟ ਚੱਲਨੇ ਆ। ਇੱਥੇ ਵੇਖੋ ਤੁਸੀਂ ਸ਼ਹਿਰਾਂ 'ਚ ਜਾਓ, ਸਾਰੀ ਰਾਤ ਲੋਕੀ ਜਾਗਦੇ ਹੁੰਦੇ ਨੇ ਔਰ ਦਿਨ ਚੜੇ 11 ਵਜੇ ਤੱਕ ਸੁੱਤੇ ਰਹਿੰਦੇ ਨੇ। ਉਹਨਾਂ ਕੌਮਾਂ ਕੀ ਤਰੱਕੀ ਕਰਨੀ ਹੈ, ਹਾਂਜੀ। ਤੋ ਮੈਂ ਸਮਝਦਾ ਕਿ ਵੇਲੇ ਦੀ ਵੰਡ ਨੂੰ ਜਿਹੜਾ ਮੁੱਖ ਰੱਖਦਾ, ਵੇਲੇ ਦਾ ਜਿਹੜਾ ਬੰਦਾ ਜਿਹੜਾ ਕਦਰ ਕਰੇਗਾ, ਵੇਲਾ ਵੀ ਉਹਦੀ ਹੀ ਕਦਰ ਕਰੇਗਾ। ਔਰ ਉਹਨਾਂ ਕੌਮਾਂ ਦੇ ਨਾਂ ਨਿਸ਼ਾਨ ਮੁੱਕ ਜਾਂਦੇ ਨੇ ਤਾਰੀਖ ਦੇ ਵਿੱਚੋਂ। ਵੇਲਾ ਬੜਾ ਜ਼ਾਲਮ ਹੈ, ਬੜਾ ਕੁਰਹਿਮ ਹੈ, ਇਹਦੇ 'ਚ ਕੋਈ ਰਹਿਮ ਨਹੀਂ। ਕੁਰਹਿਮ ਲਫ਼ਜ਼ ਜਿਹਦੇ 'ਚ ਰਹਿਮ ਨਹੀਂ ਹੁੰਦਾ। ਵਾਹ, ਹਾਂਜੀ। ਤੇ ਵੇਲਾ ਬੜਾ ਰਹਿਮ ਹੈ, ਕੁਰਹਿਮ ਹੈ, ਇਹ ਮਾਫ ਨਹੀਂ ਕਿਸੇ ਨੂੰ ਕਰਦਾ। ਇਹਦੇ ਵਿੱਚ ਆਪਣੇ ਆਪ ਨੂੰ ਜ਼ਿੰਦਾ ਤੇ ਸਲਾਮਤ ਰੱਖਣ ਲਈ ਉਹਦੇ ਨਾਲ ਬਰ ਮੇਚ ਕੇ ਟੁਰਨਾ ਪੈਂਦਾ ਹੈ। ਔਰ ਜਿਹੜੀਆਂ ਕੌਮਾਂ ਉਹ ਨਹੀਂ ਕਰਦੀਆਂ, ਨਪੋਲੀਅਨ ਬੋਨਾਪਾਰਟ ਨੇ ਵਾਟਰਲੋ ਦੀ ਲੜਾਈ 1 ਮਿੰਟ ਲੇਟ ਹੋਣ ਤੋਂ ਹਾਰ ਦਿੱਤੀ ਸੀ ਔਰ ਉਹ ਸਾਰੀ ਉਮਰ
ਪਛਤਾਉਂਦਾ ਰਿਹਾ ਸੀ ਕਿ ਮੈਂ ਅਗਰ 1 ਮਿੰਟ ਪਹਿਲਾਂ ਹਮਲਾ ਕਰ ਦਿੰਦਾ ਤੇ ਮੈਂ ਜਿੱਤ ਜਾਣਾ ਸੀ। ਵਾਹ। ਤੋ ਗੱਲ ਇਹ ਹੈ ਕਿ ਵੇਲੇ ਦੀ ਕਦਰ ਕਰਨਾ ਸਿੱਖੋ। ਵੇਲੇ ਦੀ ਕਦਰ ਕਰਨਾ ਸਿੱਖੋਗੇ ਤੇ ਵੇਲਾ ਤੁਹਾਡੀ ਕਦਰ ਕਰੇਗਾ, ਤੁਹਾਡੀ ਕਦਰ ਬਣਾਏਗਾ, ਤੁਹਾਡੀ ਇੱਜ਼ਤ ਬਣਾਏਗਾ। ਤੁਸੀਂ ਹਰ ਕੰਮ ਨੂੰ ਵੇਲੇ ਨਾਲ ਕਰ ਲਓਗੇ। ਜਿਹੜੇ ਦੂਜੇ ਤੁਹਾਡੇ ਆਉਣ ਵਾਲੇ ਨੇ ਤਲਕ ਵਾਸਤੇ ਵਾਲੇ, ਉਹਨਾਂ ਦਾ ਵੀ ਨਾ ਵੇਲਾ ਵੰਜਾਓ। ਜਿਹੜਾ ਟਾਈਮ ਦਿੰਦੇ ਹੋ ਉਹਦੇ ਤੇ ਅਪੜੋ, ਤਾਂ ਕਿ ਜਿੰਨੇ ਚਿਰ 'ਚ ਕੋਈ ਜਿਹੜਾ ਵੀ ਤੁਹਾਡੀ ਮੀਟਿੰਗ ਹੈ, ਕੋਈ ਸ਼ਾਦੀ ਹੈ, ਉਹਦੇ 'ਚ ਭੁਗਤ ਕੇ ਤੇ ਜਾ ਕੇ ਲੋਕੀ ਘਰੋਂ ਘਰੀ ਆਪਣੇ ਕੰਮ ਕਰਨ, ਬਜਾਏ ਇਸ ਦੇ ਕਿ ਤੁਸੀਂ ਦੂਜਿਆਂ ਨੂੰ ਵੀ ਫਾਹੇ ਲਾਈ ਰੱਖੋ। ਕੁਝ ਪਹਿਲਾਂ ਆ ਕੇ ਬਹਿ ਰਹਿਣ, ਉਹ ਕੁਰਸੀਆਂ ਨਾਲ ਬਹਿ ਗੱਲਾਂ ਕਰਨ, ਤੇ ਕੁਝ ਜਨਾਬ ਨਵਾਬਾਂ ਅਗਰ ਮਗਰੋਂ 4 ਘੰਟੇ ਆਉਣ ਤੇ ਹਰ ਕੰਮ। ਫਿਰ ਅੱਜ ਤੁਹਾਨੂੰ ਪਤਾ ਮੁਲਕ ਵੀ ਮੁਸਲਮਾਨ ਹੈ ਸਾਡਾ, ਇਹਦੇ ਵਿੱਚ ਫਿਰ ਅੱਗੋਂ ਸਿਆਲ 'ਚ ਧੁੰਦਾਂ ਪੈਂਦੀਆਂ ਨੇ। ਇੱਕ ਦਫਾ ਅਸੀਂ ਸ਼ਾਦੀ ਤੇ ਗਏ, ਉਹ ਜਨਾਬ ਕੋ ਮਗਰੋਂ ਲੈਣ ਜਾਣਾ ਸੀ, ਉਹ ਵਜ਼ੀਰਾਬਾਦ ਦੇ ਲਾਗੇ। ਉਹਨਾਂ ਸਾਨੂੰ ਟਾਈਮ 3 ਵਜੇ ਦਾ ਦਿੱਤਾ ਤੇ ਉੱਥੇ ਕਾਰਵਾਈ ਰਾਤ 8 ਵਜੇ ਸ਼ੁਰੂ ਹੋਈ ਤੇ 10 ਵਜੇ ਖਾਣਾ ਖਾ ਕੇ ਵਿਹਲੇ ਹੋਏ। ਮੈਂ ਤੇ ਮੇਰਾ ਪੁੱਤਰ ਸਾਂ ਦੋਵੇਂ। ਇੰਨੀ ਕੁ ਧੁੰਦ ਪਈ ਸੀ ਕਿ ਅਸੀਂ ਉੱਥੋਂ ਵਜ਼ੀਰਾਬਾਦ ਤੇ ਉੱਥੋਂ GT ਰੋਡ ਤੇ ਪੈ ਕੇ ਮਰੀਦਕਿਆਂ ਤੋਂ ਇੱਥੇ ਆਉਂਦਿਆਂ ਤੇ ਸਾਨੂੰ ਇਹ ਹੀ ਸੀ ਵੀ ਕਿਸੇ ਸ਼ਹਿਰ ਨਾਲ ਵੱਜ ਨਾ ਜਾਈਏ। ਔਰ ਮਤਲਬ ਬੜੇ ਭੈੜੇ ਹਾਲ ਨਾਲ ਸੀ ਉਹ ਕੰਬੇ ਲੈ ਕੇ ਅਸੀਂ ਘਰ ਆਪਣੇ। ਅਗਰ 3 ਵਜੇ ਤੋਂ 5 ਵਜੇ ਤੱਕ ਪ੍ਰੋਗਰਾਮ ਮੁੱਕ ਜਾਂਦਾ ਤੇ ਅਸੀਂ ਆਰਾਮ ਨਾਲ ਘਰ ਆ ਜਾਂਦੇ। ਤੋ ਇਹ ਗੱਲਾਂ ਦਾ ਛੋਟੀਆਂ ਚੀਜ਼ਾਂ ਨੇ, ਇਹ ਸਾਨੂੰ ਇਹਨਾਂ ਦਾ ਧਿਆਨ ਕਰਨਾ ਚਾਹੀਦਾ ਹੈ। ਜਿਹੜਾ ਨਹੀਂ ਕਰਦਾ ਉਹ ਨੁਕਸਾਨ 'ਚ ਜਾਂਦਾ। ਸਾਹਿਬੋ, ਮੈਂ ਇਸ ਸਿਲਸਿਲੇ 'ਚ ਸਿਰਫ ਇੰਨਾ ਹੀ ਆਖਾਂਗਾ ਕਿ ਜ਼ਿੰਦਗੀ ਦੇ ਵਿੱਚੋਂ 1 ਘੰਟਾ ਜਾਂ 2 ਘੰਟੇ ਵੇਲਾ ਜਿਹੜਾ ਅਸੀਂ ਜ਼ਾਇਆ ਕਰ ਲੈਂਦੇ ਹਾਂ, ਸਾਰੀ ਦੁਨੀਆ ਦੀ ਦੌਲਤ ਅਸੀਂ ਖਰਚ ਲਈਏ ਤੇ ਉਹ 2 ਘੰਟੇ ਜਾਂ 1 ਘੰਟਾ ਜਿਹੜਾ ਸਾਡੀ ਹਯਾਤੀ ਦਾ ਲੰਘ ਗਿਆ, ਉਹ ਵਾਪਸ ਨਹੀਂ ਪਿਛਾਂ ਆ ਸਕਦਾ। ਪ੍ਰੋਫੈਸਰ ਅਨਵਰ ਮਸੂਦ ਹੋਰਾਂ ਦੀ ਇੱਕ ਨਜ਼ਮ ਹੈ ਬੜੀ ਖੂਬਸੂਰਤ, ਜਿਹਦਾ ਮਕਤਾ ਹੈ ਭਈ ਵੇਲੇ ਦਾ ਜੋ ਪਾਸ ਨਾ ਕਰਸੀ, ਔੜਕ ਉਹ ਪਛਤਾਏਗਾ, ਇੱਕ ਕੁੜੀ ਦੀ ਚੀਜ਼ ਗਵਾਚੀ ਭਲਕੇ ਚੇਤਾ ਆਏਗਾ। ਔਰ ਜਿਹੜਾ ਅਸੀਂ ਵੇਲਾ ਵਜਾ ਬੈਠੇ ਹਾਂ, ਉਹਦੇ ਜਿਹੜੇ ਸਾਈਡ ਇਫੈਕਟਸ ਹੁੰਦੇ ਨੇ ਉਹ ਵੀ ਸਾਨੂੰ ਦੁਨੀਆ ਦੇ ਵਿੱਚ ਹੀ ਭੋਗਣੇ ਪੈਂਦੇ ਨੇ। ਅਗਰ ਅਸੀਂ ਉਸ ਵਕਤ ਦਾ ਫਾਇਦਾ ਉਠਾ ਲਿਆ ਹੁੰਦਾ ਤੇ ਹੋਰੇ ਅੱਜ ਗੱਲ ਕੁਝ ਹੋਰ ਹੁੰਦੀ। ਇਹ ਬੰਦਾ ਬਾਅਦ ਵਿੱਚ ਸੋਚ ਕੇ ਫਿਰ ਪਛਤਾਉਂਦਾ ਹੈ। ਸਾਹਿਬੋ, ਇਹ ਗੱਲ ਫਿਰ ਤੁਹਾਡੀ ਸੇਵਾ 'ਚ ਦੁਹਰਾਵਾਂਗਾ ਕਿ ਤੁਹਾਡੇ ਕਮੈਂਟਸ, ਤੁਹਾਡੇ ਪਰਤਾਵੇ, ਤੁਹਾਡੀਆਂ ਤਜਾਵੀਜ਼, ਤੁਹਾਡੇ ਸਵਾਲਾਤ ਸਾਡੇ ਵਾਸਤੇ ਬੜੇ ਐਨਕਰਜੀਅਸ ਨੇ, ਬੜੇ ਹੌਸਲਾ ਅਫਜ਼ਾ ਨੇ। ਸਾਨੂੰ ਇਸ ਗੱਲ ਦੀ ਬੜੀ ਠੰਡ ਹੈ ਵੀ ਤੁਹਾਨੂੰ ਆਪਣੀ ਮਾਂ ਬੋਲੀ ਨਾਲ ਬੜਾ ਪਿਆਰ ਹੈ ਔਰ ਤੁਸੀਂ ਪੰਜਾਬੀ ਜ਼ੁਬਾਨ ਦੇ ਨਾਲ ਸ਼ਗਫ ਰੱਖਦੇ ਹੋ, ਪੰਜਾਬੀ ਸਿੱਖਣੀ ਚਾਹੁੰਦੇ ਹੋ, ਮਾਂ ਬੋਲੀ ਨਾਲ ਪਿਆਰ ਕਰਦੇ ਹੋ, ਤੇ ਤਾਈਓ ਹੀ ਸਾਨੂੰ ਸੋਹਣੇ ਸਵਾਲਾਤ ਵੀ ਭਿਜਵਾਉਂਦੇ ਹੋ ਔਰ ਸਾਨੂੰ ਅਖਾਣ ਵੀ ਭਿਜਵਾਉਂਦੇ ਹੋ। ਇਨਸ਼ਾ ਅੱਲਾ ਆਪਣੇ ਅਗਲੇ ਵਿਲਾਗ ਦੇ ਵਿੱਚ ਤੁਹਾਡੇ ਨਵੇਂ ਸਵਾਲਾਤ ਤੇ ਨਵੇਂ ਆਪਣੀ ਮਾਂ ਬੋਲੀ ਦੇ ਅਖਾਣ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਹੁਣ ਸਾਨੂੰ ਦਿਓ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਚੱਲ